ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 28 ਦਸੰਬਰ 2020 15 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਕਐਂਡ ਬਾਰੇ ਵੀ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ, ਜੋ ਕਰੰਟ ਇਸ਼ੂ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਡਾਕਟਰ ਸਾਹਿਬ ਮੇਰੇ ਨਾਲ ਹਾਜ਼ਰ ਨੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜੋ ਹਮੇਸ਼ਾ ਤਰ੍ਹਾਂ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਦਿੱਲੀ ਜੀ ਜਿਹੜੀ ਕਿਸਾਨਾਂ ਵੱਲੋਂ ਘੇਰਾਬੰਦੀ ਨੂੰ ਲਗਭਗ ਜਿਹੜਾ ਉਹ 1 ਮਹੀਨਾ ਹੋ ਗਿਆ ਹੈ, ਜਿੱਥੇ ਮੌਸਮ ਵਿੱਚ ਠੰਡ ਵੱਧਦੀ ਜਾ ਰਹੀ ਹੈ ਉੱਥੇ ਮੋਦੀ ਸਰਕਾਰ ਦਾ ਜਿਹੜਾ ਰਵੱਈਆ ਉਹ ਬਿਲਕੁਲ ਵੀ ਉਹ ਜਿਹੜਾ ਹੈਗਾ ਉਹ ਟਸ ਤੋਂ ਮਸ ਨਹੀਂ ਆਪਣੇ ਜਿਹੜੇ ਨੀਤੀਆਂ ਤੋਂ ਹੋ ਰਿਹਾ। ਉਹ ਬਿਲਕੁਲ ਉਹਨਾਂ ਦਾ ਜਿਹੜਾ ਮੁੱਦਾ ਹੈ, ਜੋ ਉਹਨਾਂ ਦਾ ਰਵੱਈਆ ਹੈ ਉਹ ਬਿਲਕੁਲ ਹੀ ਦੁਸ਼ਮਣੀ ਵਾਲਾ ਹੈ। ਸੋ ਜਿੱਥੇ ਮੋਦੀ ਦੀ ਜ਼ੁਮਲੇਬਾਜ਼ੀ ਜਿਹੜੀ ਹੈ ਬਰਾਬਰ ਜਾਰੀ ਹੈ, ਉੱਥੇ ਉਹਦੇ ਜਿਹੜੇ ਵਜ਼ੀਰਾਂ ਵੱਲੋਂ ਵੀ ਕਿਸਾਨਾਂ ਨੂੰ ਅੱਡ-ਅੱਡ ਲਕਬਾਂ ਨਾਲ ਭੰਡਣ ਦਾ ਜਿਹੜਾ ਸਿਲਸਿਲਾ ਹੈ ਉਹ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਇੱਕ ਪਾਸੇ ਜਿਹੜਾ ਮੋਦੀ ਹੈ ਉਹ ਮਨ ਕੀ ਬਾਤ ਮੇਂ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐਂਡ ਜੋ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਜਿਹੜੀ ਲਾਸਾਨੀ ਸ਼ਹਾਦਤ ਕਰਕੇ ਹੀ ਭਾਰਤ ਦਾ ਜਿਹੜਾ ਤਾਜ ਹੈ ਉਹ ਬਰਕਰਾਰ ਹੈ। ਪਰ ਦੂਸਰੇ ਪਾਸੇ ਜੋ ਹੈ ਸਿੱਖ ਪੰਜਾਬ ਦੀ ਜਿਹੜੀ ਆਰਥਿਕਤਾ ਦੀ ਜਿਹੜੀ ਰੀੜ੍ਹ ਦੀ ਹੱਡੀ ਨੂੰ ਕਿਸਾਨੀ ਨੂੰ ਤਬਾਹ ਕਰਨ ਲਈ ਜਿਹੜੇ ਪਾਸ ਕੀਤੇ ਗਏ 3 ਖੇਤੀ ਕਾਨੂੰਨ ਮੁੱਦੇ ਤੋਂ ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਵੀਕਐਂਡ ਬਾਰੇ। ਸੋ ਉਸ ਬਾਰੇ ਮੈਂ ਜਾਣਨਾ ਚਾਹਾਂਗੀ ਕੀ ਕਹਿਣਾ ਚਾਹੋਗੇ। ਦੇਖੋ ਅਸੀਂ ਜਿਵੇਂ ਫਰਾਈਡੇ ਯਾਨੀ ਕਿ ਜੁਮੇ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਸੈਚਰਡੇ ਜਿਹੜੀ ਕਾਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਸੀ ਦੁਨੀਆ ਭਰ ਦੇ ਸਿੱਖਾਂ ਨੂੰ, ਪੰਜਾਬੀਆਂ ਨੂੰ ਔਰ ਦੂਸਰੇ ਜਸਟਿਸ ਲਵਿੰਗ ਲੋਕਾਂ ਨੂੰ ਕਿ ਇਸ ਦਿਨ ਭਾਰਤੀ ਐਮਬੈਸੀਆਂ, ਕੌਂਸਲੇਟ, ਹਾਈ ਕਮਿਸ਼ਨਸ ਇਹਨਾਂ ਦੇ ਬਾਹਰ ਪ੍ਰੋਟੈਸਟ ਕੀਤੇ ਜਾਣ। ਸੋ ਉਸੇ ਹੀ ਉਹਨਾਂ ਦੇ ਆਦੇਸ਼ ਨੂੰ ਫੋਲੋ ਕਰਦੇ ਆ ਨਿਊਯਾਰਕ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਸਿੱਖ ਫਾਰਮਰਸ ਫਰੰਟ ਵੱਲੋਂ ਰੱਖਿਆ ਗਿਆ ਸੀ, ਜਿਸ ਦੇ ਵਿੱਚ ਬੜੀ ਭਰਵੀਂ ਹਾਜ਼ਰੀ ਰਹੀ। ਨਿਊਯਾਰਕ, ਨਿਊ ਜਰਸੀ ਦੇ ਆਲਮੋਸਟ ਸਾਰੇ ਹੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਔਰ ਸੰਗਤਾਂ। ਹਾਲਾਂਕਿ ਉਸ ਦਿਨ ਫਰੀਜ਼ਿੰਗ ਟੈਂਪਰੇਚਰ ਸੀ, ਬਹੁਤ ਜ਼ਿਆਦਾ ਠੰਡ ਸੀ, ਲੇਕਿਨ ਇਸ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ 'ਚ ਸਿੰਘ ਸਿੰਘਣੀਆਂ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਔਰ ਸਾਡੀ ਟੈਕਨੀਕਲ ਟੀਮ ਨੇ ਇਸ ਨੂੰ ਕਵਰ ਵੀ ਕੀਤਾ। ਔਰ ਅੱਜ 9:30 ਤੋਂ 10:30 ਦੇ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕ ਇਸ ਪ੍ਰੋਟੈਸਟ ਦਾ ਜਿਹੜਾ ਟੈਲੀਕਾਸਟ ਹੈ ਉਸ ਨੂੰ ਕੀਤਾ ਜਾਏਗਾ, ਉਹ ਦੇਖ ਸਕਣਗੇ। ਔਰ ਜ਼ਾਹਰ ਹੈ ਕਿ ਇਸੇ ਤਰ੍ਹਾਂ ਅਮਰੀਕਾ ਦੇ ਜਿੱਥੇ ਵੀ 4-5 ਥਾਵਾਂ ਤੇ ਇਹਨਾਂ ਦੇ ਕੌਂਸਲੇਟ, ਐਮਬੈਸੀ ਤਾਂ DC 'ਚ ਹੈ, ਉੱਥੇ ਵੀ ਹੋਇਆ, ਪਰ ਸੈਨ ਫਰਾਂਸਿਸਕੋ ਦੇ ਵਿੱਚ ਵੀ ਔਰ ਬਾਕੀ ਥਾਵਾਂ ਤੇ ਵੀ ਬੜਾ ਜ਼ੋਰਦਾਰ ਪ੍ਰੋਟੈਸਟ ਹੋਇਆ। ਕੈਨੇਡਾ ਦੇ ਵਿੱਚ ਵੀ ਮਲਟੀਪਲ ਥਾਵਾਂ ਤੇ। ਔਰ ਹੁਣ ਤਾਂ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਇੰਨੇ ਕੁ ਸ਼ਹਿਰ, ਕਸਬੇ ਔਰ ਥਾਵਾਂ ਨੇ ਜਿੱਥੇ ਪ੍ਰੋਟੈਸਟ ਹੋ ਰਹੇ ਨੇ। ਸੀਐਟਲ ਦੇ ਵਿੱਚ ਇੱਕ ਬਹੁਤ ਜ਼ੋਰਦਾਰ ਕਾਰ ਰੈਲੀ ਪਹਿਲਾਂ ਵੀ ਉੱਥੇ ਪਿਛਲੇ ਹਫਤੇ ਹੋਈ ਸੀ ਔਰ ਇਹ
ਇਸ ਵਾਰ ਵਾਲੀ ਵੀ ਜਿਹੜੀ ਪਿਛਲਿਆਂ ਨੂੰ ਵੀ ਮਾਤ ਪਾਉਣ ਵਾਲੀ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਸਾਡੇ ਕਿਸਾਨ ਭੈਣਾਂ ਭਰਾਵਾਂ ਨੂੰ 1 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੁਣ ਹੋ ਜਾਣਾ ਹੈ ਔਰ ਟੈਂਪਰੇਚਰ ਹੋਰ ਡਾਊਨ ਹੁੰਦਾ ਜਾ ਰਿਹਾ ਹੈ ਔਰ ਉੱਥੇ ਮੌਤਾਂ ਵੀ ਹੋ ਰਹੀਆਂ ਨੇ। ਪਿਛਲੇ ਦਿਨਾਂ 'ਚ ਇੱਕ ਵਕੀਲ ਨੇ ਵੀ ਜਾ ਕੇ ਉੱਥੇ ਸੁਸਾਈਡ ਕੀਤਾ। ਇਹ ਰੁਝਾਨ ਠੀਕ ਨਹੀਂ ਹੈ ਔਰ ਇਸ ਤੋਂ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਹੈ ਕਿ ਭਾਈ ਆਤਮਘਾਤ ਨਹੀਂ, ਸੰਘਰਸ਼, ਕਿ ਅਸੀਂ ਵੰਗਾਰ ਦੇ ਹਾਂ ਔਰ ਅਸੀਂ ਸੰਘਰਸ਼ ਕਰੀਏ। ਔਰ ਬਾਕੀ ਵੀ ਅਸੀਂ ਦੇਖ ਰਹੇ ਹਾਂ ਕਿ ਉੱਥੇ ਜਦੋਂ ਕੁਝ ਲਾਈਵ ਇੰਟਰਵਿਊ ਦੇਖਣ ਵਾਲੇ ਹੁੰਦੇ ਨੇ ਤੇ ਉਹਨਾਂ ਦੇ ਵਿੱਚੋਂ ਪੇਨ, ਬੇਸ਼ੱਕ ਇਰਾਦਾ ਵੀ ਦ੍ਰਿੜ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 4 ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਪ੍ਰੋਗਰਾਮ ਉੱਥੇ ਲਗਾਤਾਰ 2-3 ਦਿਨ ਚੱਲੇ ਸਿੰਘੂ ਬਾਰਡਰ ਦੀ ਸਟੇਜ ਦੇ ਉੱਤੇ ਖਾਸ ਤੌਰ ਤੇ। ਔਰ ਉਹ ਇੱਕ ਸਟਰੈਂਥ ਵੀ ਹੈ। ਇਤਿਹਾਸ ਤੁਹਾਨੂੰ ਮੋਟੀਵੇਟ ਕਰਦਾ ਹੈ, ਇਤਿਹਾਸ ਤੁਹਾਨੂੰ ਇਹ ਵੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਜਦੋਂ ਇੱਕ ਕਾਲਾ ਦੌਰ ਚੱਲਦਾ ਹੈ ਤੇ ਫਿਰ ਜਿਵੇਂ ਹਨੇਰੀਆਂ ਰਾਤਾਂ ਤੋਂ ਬਾਅਦ ਵੀ ਸੂਰਜ ਜ਼ਰੂਰ ਚੜ੍ਹਦਾ ਹੈ, ਜ਼ੁਲਮ ਦੀ ਕਾਲੀ ਬੋਲੀ ਰਾਤ ਦਾ ਅੰਤ ਹੁੰਦਾ ਹੈ ਔਰ ਇਨਸਾਫ ਔਰ ਹੱਕ ਸੱਚ ਦਾ ਸੂਰਜ ਵੀ ਚੜ੍ਹਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਇਸ ਹੋਪ ਦੇ ਨਾਲ ਹੀ ਅਸੀਂ ਆਪਣੇ ਇਤਿਹਾਸ ਦੇ ਵਿੱਚ ਵੀ ਸਰਵਾਈਵ ਕੀਤਾ। ਪਰ ਅੱਜ ਸਾਡਾ ਜਿਸ ਦੁਸ਼ਮਣ ਦੇ ਨਾਲ ਵਾਹ ਹੈ ਉਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਔਰ ਉਹਨਾਂ ਦੇ ਇੰਨੇ ਕੁ ਰੂਪ ਨੇ ਜਿੰਨੇ ਕੁ ਉਹਨਾਂ ਦੇ ਦੇਵੀ ਦੇਵਤੇ। ਜੇ 33 ਕਰੋੜ ਉਹਨਾਂ ਨੇ ਬਣਾਏ ਹੋਏ ਨੇ ਤੇ ਹਰ ਇੱਕ ਦੀ ਸ਼ਕਲੋ ਸੂਰਤ ਵੱਖਰੀ ਹੁੰਦੀ ਹੈ। ਜਦੋਂ ਮਰਜ਼ੀ ਬ੍ਰਾਹਮਣ ਦੇਵਤਾ ਜਿਹੜੇ ਮਰਜ਼ੀ ਨੂੰ ਇਨਵੋਕ ਕਰ ਲੇ। ਸੋ ਉਵੇਂ ਹੀ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦਾ ਰਵੱਈਆ ਹਕੂਮਤ ਦੇ ਜੇ 10 ਵਜ਼ੀਰ ਨੇ ਉਹਨਾਂ ਦੀ ਅੱਡ-ਅੱਡ ਬੋਲੀ ਹੈ, ਤਰਜ਼ ਅੱਡ-ਅੱਡ ਹੈ, ਬੋਲੀ ਤਾਂ ਇੱਕੋ ਹੀ ਹੈ, ਕਿਸਾਨਾਂ ਨੂੰ ਮਿਲਾਇਨ ਕਰਨਾ। ਜਿਹੜੇ ਸਟੇਟਾਂ 'ਚ ਬੈਠੇ ਇਹਨਾਂ ਦੇ ਯੋਗੀ ਆਦਿੱਤਿਆਨਾਥ ਤੋਂ ਲੈ ਕੇ ਔਰ ਸ਼ਿਵਰਾਜ ਚੌਹਾਨ ਤੱਕ ਦੇ ਜਮੂਰੇ ਨੇ, ਉਹਨਾਂ ਦੀ ਤਰਜ਼ ਵੱਖਰੀ ਹੈ ਪਰ ਬੋਲੀ ਇੱਕੋ ਹੈ। ਔਰ ਉਹਨਾਂ ਨੇ ਇਸ ਕਿਸਮ ਦਾ ਆਪਣਾ ਇਹ ਪ੍ਰੋਪੇਗੈਂਡਾ ਜਾਲ ਵਿਛਾਇਆ ਹੋਇਆ ਹੈ, ਸਾਰੇ ਹੀ RSS ਦੇ ਨੈਟਵਰਕ ਨੇ, ਕਿ ਉਹ ਅੱਡ-ਅੱਡ ਆਵਾਜ਼ਾਂ ਕੱਢਦੇ ਨੇ ਔਰ ਉਸ ਦਾ ਮਕਸਦ ਸਿਰਫ ਤੇ ਸਿਰਫ ਭੰਬਲ ਭੂਸਾ ਪੈਦਾ ਕਰਨਾ, ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਬਦਨਾਮ ਕਰਨਾ। ਹੁਣ ਖਾਲਿਸਤਾਨੀ ਲਫ਼ਜ਼ ਤਾਂ ਘੱਟ ਇਸਤੇਮਾਲ ਕਰਨ ਲੱਗ ਗਏ, ਅਰਬਨ ਨਕਸਲ, ਕਿ ਜੀ ਇਹ ਨਕਸਲਵਾਦੀ ਨੇ ਯਾਨੀ ਕਿ ਲੈਫਟਿਸਟ, ਕਿਉਂਕਿ ਜ਼ਾਹਰ ਹੈ ਕਿ ਇਸ ਸਟਰਗਲ ਦੇ ਪਿੱਛੇ ਜਿਹੜਾ ਲੁਕਿਆ ਹੋਇਆ ਇਰਾਦਾ ਹੈ ਇਹ ਵੀ ਸਪਸ਼ਟ ਹੁੰਦਾ ਜਾ ਰਿਹਾ। ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਬੇਸ਼ੱਕ ਅਸੀਂ ਸਮਝਦੇ ਹਾਂ ਕਿ ਜਿਹੜੀ ਨਕਸਲਵਾਦ ਦੀ ਵਿਚਾਰਧਾਰਾ ਜਾਂ ਕਿਸੇ ਜ਼ਮਾਨੇ 'ਚ ਉਸ ਤੋਂ ਪਹਿਲਾਂ ਕਮਿਊਨਿਜ਼ਮ ਜਾਂ ਉਸ ਤੋਂ ਪਹਿਲਾਂ ਜਿਹਨੂੰ ਮਾਰਕਸਿਜ਼ਮ ਕਿਹਾ ਜਾਂਦਾ ਸੀ, ਬੇਸ਼ੱਕ ਉਸ ਦੀਆਂ ਜੜ੍ਹਾਂ ਜਾਂ ਉਸ ਦੀ ਬੁਨਿਆਦ ਬੜੀ ਪੇਤਲੀ ਸੀ। ਕਿਉਂਕਿ ਰੱਬ ਤੋਂ ਮੁਨਕਰ ਹੋਣਾ ਜਾਂ ਸਿਰਫ ਇਨਸਾਨੀ ਸਮਾਜ ਦੀ ਬਰਾਬਰੀ ਇਨਸਾਨੀ ਸੋਚ ਜਾਂ ਇਨਸਾਨੀ ਤਰੀਕਿਆਂ ਦੇ ਨਾਲ ਹੀ ਕਰਨ ਦੀ ਗੱਲ, ਬੀਤੇ ਨੂੰ, ਸਾਈਕੋ ਹਿਸਟਰੀ ਨੂੰ ਜਾਂ ਕਿਸੇ ਵੀ ਕਲਚਰ ਦੀ ਲੋੜ ਕੀ ਹੈ, ਗਰੋਥ ਕੀ ਹੈ, ਉਹਨੂੰ ਇਗਨੋਰ ਕਰਦੇ ਆ ਸਿਰਫ ਇਸ ਲਾਈਨ ਦੇ ਉੱਤੇ ਹੀ ਕਿ 2 ਹੀ ਕਲਾਸਾਂ ਨੇ, ਇੱਕ ਹੈਵ ਨੇ, ਇੱਕ ਹੈਵ ਨਾਟ ਨੇ। ਔਰ ਇਹ ਜਿਹੜਾ ਇੱਕ ਪਾਸੇ ਪੂੰਜੀਪਤੀ ਹੈ ਔਰ ਜਦੋਂ ਕਾਰਖਾਨੇ ਆਏ ਉਹ ਸਰਮਾਏਦਾਰ ਕਾਰਖਾਨੇਦਾਰ ਬਣ ਗਿਆ, ਫਿਰ ਪਹਿਲਾਂ ਜ਼ਿਮੀਂਦਾਰ ਦੇ ਥੱਲੇ ਸੀ ਔਰ ਦੂਸਰੇ ਉਹ ਨੇ ਜਿਹੜੇ ਸਫਰ ਕਰਦੇ ਨੇ। ਹਾਲਾਂਕਿ ਇਹਨੂੰ ਉਹਨਾਂ ਨੇ ਸਿੰਪਲਿਸਟਿਕ ਕਹਿ ਕੇ ਇਹਨੂੰ ਫੋਲੋ ਵੀ ਕਰਵਾਇਆ, ਪਰ ਜੇ ਉਸ ਮਾਡਲ ਦਾ ਕਲੈਪਸ ਹੋਇਆ ਤੇ ਉਹਦੇ ਇੱਕ ਵੱਖਰੇ ਰੀਜ਼ਨ ਨੇ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਜਿਉਂ-ਜਿਉਂ ਇੱਕ ਜ਼ਮਾਨਾ ਕਲੋਨੀਅਲਿਜ਼ਮ ਦਾ ਸੀ, ਜਦੋਂ ਕਿ ਇਹ ਯੂਰਪੀਅਨ ਪਾਵਰਸ ਨਹੀਂ ਜਿਨ੍ਹਾਂ 'ਚ ਮਾਰਕਸ ਵੀ ਜੰਮਿਆ, ਜਿਨ੍ਹਾਂ 'ਚ ਸਾਰੇ ਕਲੋਨੀਅਲ ਜਿਨ੍ਹਾਂ ਨੇ ਦੁਨੀਆ ਨੂੰ ਜਾ ਕੇ ਕਿਵੇਂ ਬਸਤੀਆਂ ਬਣਾਇਆ, ਫੌਜਾਂ ਦੇ ਨਾਲ ਹੋਰ ਸਮਝੌਤੇ ਸੰਧੀਆਂ ਕੀਤੀਆਂ ਇਸ ਲਈ ਗਈਆਂ ਕਿ ਉਹ ਤੋੜਨੀਆਂ ਨੇ। ਲੇਕਿਨ ਹੁਣ ਜਦੋਂ ਕਿ ਇੰਡਸਟਰੀਅਲਾਈਜੇਸ਼ਨ 20th ਸੈਂਚੁਰੀ ਦੇ ਦੂਸਰੇ ਅੱਧ ਤੱਕ ਪਹੁੰਚਦੇ ਆ, ਉਹਦੇ ਨਾਲ ਹੋਰ ਕਿੰਨਾ ਕੁਝ ਸ਼ਾਮਲ ਹੋ ਗਿਆ, ਕੰਪਿਊਟਰ ਔਰ ਫਿਰ ਹੁਣ ਤਾਂ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ। ਸੋ ਹੁਣ ਉਹਨਾਂ ਨੂੰ ਕਿਤੇ ਜਾ ਕੇ ਇਲਾਕਾ ਫਤਿਹ ਕਰਨ ਦੀ ਲੋੜ ਨਹੀਂ ਹੈ, ਉਹ ਤਾਂ ਇੱਥੇ ਹੀ ਵਾਲ ਸਟਰੀਟ 'ਚ ਬੈਠੇ ਨਿਊਯਾਰਕ 'ਚ ਘੁਮਾ ਰਹੇ ਨੇ, ਜਾਂ ਜਿੱਥੇ ਜਿੱਥੇ ਤੁਸੀਂ ਜਦੋਂ ਦੇਖਦੇ ਹੋ ਕਿ ਸਟਾਕ ਐਕਸਚੇਂਜ ਫਲਾਨ ਦੀ ਕੀ ਹੈ ਔਰ ਟੋਕੀਓ ਦੀ ਕੀ ਹੈ ਤੇ ਲੰਡਨ ਦੀ ਕੀ ਹੈ ਤੇ ਮੁੰਬਈ ਦੀ ਕੀ ਹੈ, ਤਾਂ ਤੁਸੀਂ ਸਮਝੋ ਕਿ ਇਹ ਵੱਡੀਆਂ ਸ਼ਾਖਸ ਇੱਥੇ ਬੈਠੀਆਂ, ਇਹਨਾਂ ਨੇ ਹੀ ਦੁਨੀਆ ਨੂੰ ਘੁਮਾਣਾ। ਔਰ ਇਸ ਸਾਰੇ ਦੇ ਵਿੱਚ ਇਹਨਾਂ ਸਾਰੇ ਹੀ ਕੰਟੀਨੈਂਟਸ ਦੇ ਵਿੱਚ ਦੁਨੀਆ ਦੇ ਅਸੀਂ ਦੇਖ ਰਹੇ ਹਾਂ ਕਿ ਇੱਥੇ ਤਾਂ ਅਸੀਂ ਵੱਡੇ ਕਾਰਪੋਰੇਟ ਅਮਰੀਕਾ ਦੀ ਗੱਲ ਕਰਦੇ ਹਾਂ,
ਉੱਥੇ ਅੱਜ ਅਡਾਨੀ ਅੰਬਾਨੀ ਜਿਹੜੇ ਨੇ ਬਿਲਕੁਲ ਜਿਹੜੇ ਹਿੰਦੂਤਵਾਦੀ ਆਈਡੀਓਲੋਜੀ ਨੂੰ ਫੋਲੋ ਕਰਨ ਵਾਲੇ ਔਰ ਉਹਦੇ ਚੋਂ ਹੀ ਸਭ ਤੋਂ ਵੱਡਾ ਆਰਥਿਕ ਫਾਇਦਾ ਚੁੱਕਣ ਵਾਲੇ ਵੀ ਨੇ ਔਰ ਉਹਨਾਂ ਦਾ ਹੀ ਅੱਗੋਂ ਕਾਊਂਟਰ ਪਾਰਟ ਅਮਰੀਕਾ। ਜੇ ਅਸੀਂ ਦੇਖਦੇ ਹਾਂ ਜੀ ਮਾਰਕ ਜ਼ਕਰਬਰਗ ਨੇ ਉਹਦੇ ਨਾਲ ਰਿਲਾਇੰਸ ਵਾਲੇ ਨਾਲ ਕਰ ਲਿਆ, ਇੰਨੇ % ਇਹ ਹੈ, ਕਿਹੜੀਆਂ ਪੋਸਟਾਂ ਹਟਾਣੀਆਂ, ਕੀ ਕਰਨਾ, ਇਹੀ ਹਾਲ ਅਸੀਂ ਬਾਕੀਆਂ ਦਾ ਦੇਖ ਰਹੇ ਹਾਂ ਜਿੰਨੇ ਵੀ ਸੋਸ਼ਲ ਮੀਡੀਆ ਨੈਟਵਰਕਸ ਨੇ। ਔਰ ਅਸੀਂ ਅੱਜ ਵੀ ਜਦੋਂ ਗੱਲਬਾਤ ਕਰ ਰਹੇ ਹਾਂ ਸਾਡਾ ਲਾਈਵ ਜਿਹੜਾ ਉਹ YouTube ਚੈਨਲ ਬਲੌਕ ਹੈ ਔਰ ਕਦੋਂ ਹੋ ਸਕਦਾ ਹੈ ਅਸੀਂ ਨੈਗੋਸ਼ੀਏਸ਼ਨ ਕਰ ਰਹੇ ਹਾਂ ਉਹ ਖੁੱਲ ਜਾਏ। ਪਰ ਇਹਦੇ ਨਾਲ ਕਈ ਹੋਰ ਵੀ ਜਿਵੇਂ ਮੈਨੂੰ ਇਹ ਲੱਗ ਰਿਹਾ ਸੀ ਕਿ ਪਿਛਲੇ ਆਲਮੋਸਟ 1 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਸਾਨੂੰ ਮੇਲ ਨਹੀਂ ਆਈ ਦਾ। ਹਾਂ ਕਮੈਂਟਸ ਹੁੰਦੇ ਨੇ ਉਹ ਥੋੜਾ ਬਹੁਤ ਅਸੀਂ ਡਿਸਕਸ ਵੀ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਾ ਵੀ ਮੇਲ ਤਾਂ ਬਲੌਕ ਕੀਤੀ ਹੋਈ ਹੈ ਸਾਡੀ ਮੇਲ ਵੀ। ਹੁਣ ਅਸੀਂ ਜਦੋਂ ਪਿਛਲੇ ਹਫਤੇ ਲਿਆ ਔਰ ਕੁਝ ਜਿਹੜੀਆਂ ਨੇ ਪਿਛਲੇ 2 ਹਫ਼ਤੇ ਦੇ ਵਿੱਚ ਸਾਨੂੰ ਡਜ਼ਨਸ ਆਫ ਜਿਹੜੀਆਂ ਲਿਖਤਾਂ ਨੇ ਉਹ ਆਈਆਂ, ਉਹਨਾਂ ਚੋਂ ਅੱਜ ਅਸੀਂ ਅਖੀਰਲੇ ਸੈਗਮੈਂਟ 'ਚ ਉਹਨਾਂ ਨੂੰ ਡਿਸਕਸ ਵੀ ਕਰਾਂਗੇ। ਪਰ ਹੁਣ ਕੁਝ ਚੀਜ਼ਾਂ ਨੇ ਜਿਹੜੀਆਂ ਤੋਂ ਤੁਸੀਂ ਕਿੰਨੇ ਕੁ ਦੇ ਉੱਤੇ ਕਿੰਨੇ ਫਰੰਟ ਤੇ ਲੜ ਸਕਦੇ ਹੋ। ਔਰ ਇੰਡੀਆ ਦੇ ਵਿੱਚ ਆਲਰੇਡੀ ਜੂਨ ਦੇ ਪਹਿਲੇ ਹਫਤੇ ਤੋਂ ਸਾਡਾ ਫੇਸਬੁੱਕ ਔਰ YouTube ਲਾਈਵ ਜਿਹੜਾ ਹੈ ਉੱਥੇ ਉਹ ਨਹੀਂ ਦੇਖ ਪਾਉਂਦੇ ਹੈ ਕਿਉਂਕਿ ਉਹ ਸਾਰੀ ਬਲੌਕ ਕੀਤਾ ਹੋਇਆ। ਔਰ ਇਵੇਂ ਹੀ ਜੇ ਸਿੰਘੂ ਬਾਰਡਰ ਤੋਂ ਇੱਕ ਦਿਨ ਚ ਹੁੰਦਾ ਹੈ ਤੇ ਬੇਸ਼ੱਕ ਇਸ਼ੂ ਕਿਸੇ ਨੇ ਕੋਈ ਖੜਾ ਕੀਤਾ ਹੈ, ਪਰ ਇਹਨਾਂ ਪਿੱਛੇ ਸਾਰੇ ਉਹੀ ਤਾਕਤਾਂ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸੱਚ, ਹੱਕ, ਇਨਸਾਫ ਦੀ ਆਵਾਜ਼ ਨਹੀਂ ਪਹੁੰਚਣੀ ਚਾਹੀਦੀ। ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਜਿਹੜਾ ਅਸੀਂ ਸੁਨੇਹਾ ਦਿੱਤਾ ਸੀ ਕਿ ਭਾਈ ਤੁਹਾਡੇ ਵੀਰ ਨੇ ਮੁਸ਼ਕਲ ਚ ਨੇ, ਹਾਂ ਦਾ ਨਾਰਾ ਮਾਰੋ। ਸੋ ਉੱਥੇ ਜਿੱਥੇ ਪਾਕਿਸਤਾਨੀ ਆਵਾਮ ਨੇ ਔਰ ਮੀਡੀਆ ਨੇ ਇੱਕ ਬੜਾ ਕੰਸਟਰਕਟਿਵ ਰੋਲ ਪਲੇ ਕੀਤਾ ਹੈ। ਹਕੂਮਤੀ ਤਰਜ਼ ਦੇ ਉੱਤੇ ਵੀ ਅਸੀਂ ਐਕਸਪੈਕਟ ਕਰਦੇ ਹਾਂ ਕਿ ਕੋਈ ਹਿਲਜੁਲ ਹੋਏਗੀ। ਉੱਥੇ ਅਸੀਂ ਦੇਖ ਰਹੇ ਹਾਂ ਕਿ ਸਿਰਫ ਲਿਖਤਾਂ ਤੱਕ ਜਾਂ ਹੈਸ਼ਟੈਗ ਤੱਕ ਹੀ ਮਹਿਦੂਦ ਨਹੀਂ ਹੈ। ਸਾਡੇ ਲਾਹੌਰੀਏ ਭਰਾਵਾਂ ਨੇ ਇੱਕ ਜਿਹੜਾ ਇਸ ਦੇ ਉੱਤੇ ਬੜਾ ਖੂਬਸੂਰਤ ਸੌਂਗ ਪੰਜਾਬ ਜਿਹੜਾ ਕਿ ਵੀਕਐਂਡ ਦੇ ਉੱਤੇ ਹੀ ਉਹਨਾਂ ਨੇ ਉਹਨੂੰ ਅਪਲੋਡ ਕੀਤਾ ਹੈ ਔਰ ਮਿਲੀਅਨਸ ਤੱਕ ਉਹਦੇ ਵਿਊਅਰਸ ਨੇ ਚਾਰ ਚਫੇਰੇ। ਔਰ ਸਾਡੇ ਵੀ ਬਹੁਤ ਸਾਰੇ ਜਿਹੜੇ ਵਿਊਅਰਸ ਨੇ ਉਹਨਾਂ ਨੇ ਸਾਨੂੰ ਲਿਖਿਆ ਹੈ ਲਓ ਜੀ ਹੁਣ ਤਾਂ ਤੁਸੀਂ ਨਿਰਾਸ਼ ਨਹੀਂ ਹੋ, ਅਸੀਂ ਜਿਹੜਾ ਔਰ ਬਹੁਤਿਆਂ ਨੇ ਕਿਹਾ ਕਿ ਇਸ ਨੂੰ ਤੁਸੀਂ ਪਲੇ ਵੀ ਕਰੋ। ਅਸੀਂ ਇਸ ਸੈਗਮੈਂਟ ਦੇ ਕਲੋਜ਼ਿੰਗ ਦੇ ਵਿੱਚ ਉਹਨੂੰ ਪਲੇ ਵੀ ਕਰਾਂਗੇ। ਹਾਲਾਂ ਸਾਨੂੰ ਹਮੇਸ਼ਾ ਕਾਪੀਰਾਈਟ ਦਾ ਫੀਅਰ ਵੀ ਹੁੰਦਾ ਹੈ, ਪਰ ਅਸੀਂ ਇੰਨੇ ਕੁ ਸਾਡੇ ਭੈਣਾਂ ਭਰਾਵਾਂ ਦੀ ਲਿਖਤ ਹੈ ਕਿ ਅਸੀਂ ਉਹ ਰਿਸਕ ਵੀ ਲੈਣ ਨੂੰ ਤਿਆਰ ਹੈ। ਔਰ ਕਿਉਂਕਿ ਸਾਡਾ ਮਕਸਦ ਇਹ ਜਿਹੜੀ ਸਾਂਝ ਹੈ ਔਰ ਜਿਸ ਪੈਸ਼ਨ ਦੇ ਨਾਲ ਉਹਨਾਂ ਨੇ ਗਾਇਆ ਹੈ ਔਰ ਜਿਹੜੀ ਸਾਂਝ ਹੈ, ਔਰ ਜੇ ਤੁਸੀਂ ਉਹਨਾਂ ਦੇ ਥੱਲੇ ਲਿਖੇ ਹਜ਼ਾਰਾਂ ਦੀ ਗਿਣਤੀ 'ਚ ਕਮੈਂਟ ਪੜ੍ਹਦੇ ਹੋ ਜਿਹੜੇ ਬਹੁਤ ਸਾਰੇ ਚੜ੍ਹਦੇ ਪੰਜਾਬ ਵੱਲੋਂ ਨੇ, ਪਾਕਿਸਤਾਨੀ ਭੈਣਾਂ ਭਰਾਵਾਂ ਦੇ ਤਾਂ ਹੈ ਹੀ ਨੇ, ਪਰ ਜਿਨ੍ਹਾਂ ਨੂੰ ਇਹ ਐਡਰੈਸ ਕੀਤਾ ਹੈ ਕਿ ਭਾਈ ਕੋਈ ਕੁਦਰਤ ਐਸੀ ਬਿੱਦ ਬਣਾ ਦੇ ਅਸੀਂ ਇਹ ਸਰਹੱਦ ਦੀ ਲਾਈਨ ਟੱਪ ਕੇ ਦਿੱਲੀ 'ਚ ਧਰਨੇ ਜਾ ਕੇ ਬੈਠੀਏ। ਔਰ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਭਾਈ ਇਹ ਤੁਸੀਂ ਇਹ ਨਾ ਸਮਝੋ ਕਿ ਚੜ੍ਹਦਾ ਪੰਜਾਬ ਕੱਲਾ ਹੈ, ਲਹਿੰਦਾ ਵੀ ਤੁਹਾਡੇ ਨਾਲ ਖੜਾ ਹੈ, ਵੀ ਅਸੀਂ ਵੀ ਬੜੇ ਖੱਬੇ ਹਾਂ ਔਰ ਆਪਣੇ ਭਰਾਵਾਂ ਨਾਲ ਖਲੋਤੇ ਹਾਂ। ਸੋ ਮੈਂ ਸਮਝਦਾ ਵੀ ਇਹ ਬੇਸ਼ੱਕ ਇਹ ਸਟਰਗਲ ਕਿੱਥੇ ਜਾ ਕੇ ਐਂਡ ਹੋਏਗੀ, ਕਿੰਨਾ ਕਿ ਡਿਊਪ ਕਰ ਸਕਣਗੇ ਕਿਸਾਨਾਂ ਨੂੰ, ਵੇਅਰ ਡਾਊਨ ਵੀ ਕਰ ਰਹੇ ਨੇ, ਥਕਾ ਵੀ ਰਹੇ ਨੇ, ਕਿੰਨਾ ਕੁ ਸਰਵਾਈਵ ਕਰ ਸਕਣਗੇ, ਇਹ ਇੱਕ ਵੱਖਰਾ ਹੋਏਗਾ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀ ਗੱਲ। ਬੇਸ਼ੱਕ ਅਸੀਂ ਸਮਝਦੇ ਹਾਂ ਕਿ ਅਸੀਂ ਜਿੱਤ ਕੇ ਮੁੜਾਂਗੇ, ਲੇਕਿਨ ਇਸ ਸਭ ਨੇ ਬਹੁਤ ਕੁਝ ਪੋਜ਼ਿਟਿਵ ਕਰ ਦਿੱਤਾ ਹੈ। ਔਰ ਉਸ ਦੇ ਵਿੱਚ ਜਿੱਥੇ ਸਾਡੀ ਹਿਸਟਰੀ ਬਾਰ-ਬਾਰ ਦੁਹਰਾਈ ਜਾ ਰਹੀ, ਜਿਹੜਾ ਦੁਸ਼ਮਣ ਸੁਪਰੈਸ ਕਰਨ ਦੇ ਉੱਤੇ ਲੱਗਾ ਹੋਇਆ ਹੈ ਉਹਦੀ ਵੀ ਮਜਬੂਰੀ ਬਣੀ ਹੋਈ ਹੈ, ਉਹਨੂੰ ਵੀ ਪਤਾ ਹੈ ਕਿ ਵੀ ਇਹ ਝੰਡਾ ਸਿੱਖਾਂ ਨੇ ਚੁੱਕਿਆ ਹੋਇਆ ਹੈ। ਔਰ ਇਹ ਜਿਹੜੀ ਸਾਰੀ ਇਨਸਪੀਰੇਸ਼ਨ ਮੋਟੀਵੇਸ਼ਨ ਹੈ ਇਹ ਪੰਜਾਬ ਖਲੋਤਾ ਹੈ। ਔਰ ਹਰਿਆਣੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ 1966 ਤੱਕ ਪੰਜਾਬ ਨਾਲੋਂ ਕੱਟ ਕੇ ਇਹਨਾਂ ਨੇ ਹੀ ਬਣਾਇਆ ਹੋਇਆ ਹਰਿਆਣਾ, ਅਦਰਵਾਈਜ਼ ਉਹਦੀ ਵੀ ਵੱਡੀ ਬੈਲਟ ਦੇ ਵਿੱਚ ਅੰਬਾਲੇ ਤੋਂ ਲੈ ਕੇ ਕਰਨਾਲ ਤੱਕ ਲਹਿੰਦੇ ਪੰਜਾਬ ਚੋਂ ਆ ਕੇ ਸਾਡੇ ਸਿੱਖ ਭੈਣ ਭਰਾ ਜਿਹੜੇ ਨੇ ਉੱਥੇ ਬੈਠੇ ਹੋਏ ਨੇ। ਸੋ ਇਹ ਜਿਹੜੀ ਇਸ ਵੇਲੇ ਉਹਨਾਂ ਦੀ ਰੈਜ਼ਿਸਟੈਂਸ ਹੈ, ਡਿਫਾਈਂਸ ਹੈ, ਇਸ ਨੇ ਬਹੁਤ ਤਕਲੀਫ ਦਿੱਤੀ ਹੋਈ ਹੈ ਇਹਨਾਂ ਨੂੰ। ਔਰ ਜਿਵੇਂ ਮੋਦੀ ਦੀ ਡਰਾਮੇਬਾਜ਼ੀ ਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਗੁਜਰਾਤ 'ਚ ਪਹੁੰਚ ਗਿਆ, ਉੱਥੇ ਕੱਛ ਦੇ ਵਿੱਚ ਔਰ ਉਹ ਸਾਰੇ ਸਿੱਖ ਕਿਸਾਨਾਂ ਨੂੰ ਦੇ ਨਾਲ ਗੱਲਬਾਤ ਦੇ ਬਹਾਨੇ, ਫਿਰ ਰਕਾਬਗੰਜ ਸਾਹਿਬ ਪਹੁੰਚ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਮੌਕੇ ਉਹ, ਔਰ ਹੁਣ ਜਿੱਦਣ ਉਹਨੇ ਮਨ ਕੀ ਬਾਤ ਇਸ ਵੀਕਐਂਡ ਤੇ ਕੀਤੀ। ਵੈਸੇ ਤਾਂ ਇਹੀ ਹੁੰਦਾ ਹੈ ਕਿ ਭਾਈ ਜਿਹੜਾ ਹਥਿਆਰ ਤੁਸੀਂ ਵਰਤਿਆ ਹੋਇਆ ਝੂਠੇ ਪ੍ਰਚਾਰ ਲਈ
ਕਿਸਾਨਾਂ ਨੇ ਵੀ ਥਾਲੀਆਂ ਫੜ ਲਈਆਂ ਤੇ ਉਹਨਾਂ ਨੇ ਵੀ ਕਿਹਾ ਵੀ ਜਿੰਨੀ ਦੇਰ ਇਹਦੀ ਮਨ ਕੀ ਬਾਤ ਚੱਲੇਗੀ ਆਪਾਂ ਵੀ ਥਾਲੀਆਂ ਹਾਂ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਨੂੰ ਤੇਰੇ ਮਨ ਕੀ ਬਾਤ ਨਹੀਂ ਚਾਹੀਦੀ, ਤੂੰ ਸਾਡੀ ਬਾਤ ਸੁਣ। ਸਾਡੀ ਬਾਤ ਸੁਣ, ਬਿਲਕੁਲ। ਔਰ ਕਿਸੇ ਨੇ ਬਜ਼ੁਰਗ ਕਿਸਾਨ ਕਹਿ ਰਿਹਾ ਸੀ ਉਹ ਕਾਜ ਦਾ ਕਹਿੰਦੇ ਰਲ ਮਿਲ ਕੇ ਦੁਬਾਰਾ ਵਿਆਹ ਕਰਾਓ, ਇਹ ਘਰ ਵਾਲੀ ਨੂੰ ਮਨ ਕੀ ਬਾਤ ਸੁਣਾਏ ਤੇ ਖੁਦ ਜਨਤਾ ਦੀ ਬਾਤ ਸੁਣੇ। ਉਹ ਬੜੇ ਲਾਈਟਰ ਅੰਦਾਜ਼ ਚ ਕਹਿ ਰਹੇ ਸੀ। ਸੋ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਵੀ ਕਿਵੇਂ ਦੁਸ਼ਮਣ ਦੀ ਇਹ ਮਜਬੂਰੀ ਬਣੀ ਹੋਈ ਹੈ ਕਿ ਉਹ ਵੀ ਸਿੱਖ ਹਿਸਟਰੀ ਨੂੰ ਕੋਟ ਕਰਕੇ ਉਹਦੇ ਚ ਉਹਦੀ ਸ਼ੈਲਟਰ ਦੇ ਥੱਲੇ ਆਪਣੇ ਕਪਟ ਨੂੰ ਛਪਾ ਰਿਹਾ। ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੀਆਂ ਨੀਤੀਆਂ ਕੀ ਨੇ, ਕਿਸ ਪਾਸੇ ਨੂੰ ਇਹ ਜਾ ਰਹੇ ਨੇ ਔਰ ਇਹ ਅਡਾਨੀ ਅੰਬਾਨੀ ਮਾਡਲ ਕੀ ਹੈ। ਹੁਣ ਤਾਂ ਕਿਉਂਕਿ ਇਸ ਸਾਰੇ ਪੀਰੀਅਡ 'ਚ ਇਸ਼ੂ ਭਖਿਆ ਹੋਇਆ ਹੈ ਔਰ ਮੈਨੂੰ ਵੀ ਹਾਲਾਂ ਮੇਰੀ ਕੋਈ ਆਰਥਿਕਤਾ ਜਾਂ ਇਕਨੋਮੀ ਮੇਰਾ ਫੀਲਡ ਨਹੀਂ ਹੈ ਕਿਉਂਕਿ ਹਰ ਇੱਕ ਦੇ ਇੰਟਰਸਟ ਹੁੰਦੇ ਨੇ, ਪਰ ਇਹਦੇ ਬਾਵਜੂਦ ਮੈਂ ਵੱਧ ਤੋਂ ਵੱਧ ਇਹ ਸੁਣਨ ਦੀ ਕੋਸ਼ਿਸ਼ ਕੀਤੀ। ਇਕੱਲੇ ਇਹ ਖੇਤੀ ਕਾਨੂੰਨਾਂ ਨੂੰ ਲੈ ਕੇ ਨਹੀਂ, ਇਹਨਾਂ ਦੇ ਪਿੱਛੇ ਕੀ ਹੈ ਔਰ ਅਲਟੀਮੇਟਲੀ ਇਹਨਾਂ ਦਾ ਮਾਡਲ ਕੀ ਹੈ ਅਡਾਨੀ ਅੰਬਾਨੀ ਦਾ। ਔਰ ਆਰਐਸਐਸ ਦੀ ਇਹ ਜਿਹੜੀ ਨੀਤੀ ਜਿਹੜੀ ਆਲ ਆਫ ਏ ਸਡਨ ਨਹੀਂ ਆਈ, ਹੁਣ ਤਾਂ ਇਹ ਸਾਹਮਣੇ ਆ ਗਿਆ ਕਿ 2014 ਚ ਇਹਦੇ ਬਣਨ ਤੋਂ ਬਾਅਦ 2015 ਚ ਉਹਨਾਂ ਨੇ 200 ਦੇ ਕਰੀਬ ਸਾਰੇ ਜਿਹੜੇ ਨੇ ਬਿਊਰੋਕਰੈਟ ਔਰ ਕੰਪਨੀਆਂ ਦੇ ਐਗਜ਼ੈਕਟਿਵ ਡਾਇਰੈਕਟਰ ਔਰ ਉਹਨਾਂ ਦੀ ਮੀਟਿੰਗ ਸੱਦੀ ਸੀ ਦਿਖਾਵੇ ਲਈ। 3 ਉਹਨਾਂ ਨੇ ਕਿਸਾਨਾਂ ਦੇ ਨੁਮਾਇੰਦੇ ਵੀ ਜਿਹੜੇ ਨੇ, ਇੱਕ ਪੰਜਾਬ ਚੋਂ, ਇੱਕ ਮਹਾਰਾਸ਼ਟਰ ਚੋਂ, ਇੱਕ ਸ਼ਾਇਦ ਰਾਜਸਥਾਨ ਜਾਂ ਮੱਧ ਪ੍ਰਦੇਸ਼ ਚੋਂ ਸੀ। ਔਰ ਉਹਨਾਂ ਨੂੰ ਈਵਨ ਬੋਲਣ ਦਾ ਵੀ ਮੌਕਾ ਨਹੀਂ ਸੀ ਦਿੱਤਾ, ਪਰ ਉਹਨਾਂ ਨੇ ਧੱਕੇ ਨਾਲ ਵਕਤ ਵੀ ਲਿਆ। ਔਰ ਉਹਨਾਂ ਚੋਂ ਇੱਕ ਜਿਹੜਾ ਇੱਕ ਇੰਟਰਵਿਊ 'ਚ ਕਹਿ ਰਿਹਾ ਸੀ ਕਿ ਉੱਥੇ ਉਹ ਕਹਿ ਹੀ ਇਹ ਰਹੇ ਸੀ ਕਿ ਜੀ ਦੇਖੋ ਇੱਕੋ ਹੀ ਤਰੀਕਾ ਹੈ। ਪਹਿਲਾਂ ਕਹਿੰਦੇ ਉਹਨਾਂ ਦੇ ਜਿਹੜਾ ਐਗਰੀਕਲਚਰ ਨਾਲ ਰਿਲੇਟਡ ਮਿਨਿਸਟਰੀ ਸੀ ਮੋਦੀ ਦੇ, ਉਹਨੇ ਕਿਹਾ ਦੇਖੋ ਜੀ ਖੇਤੀਬਾੜੀ ਸੈਕਟਰ ਘਾਟੇ 'ਚ ਹੈ ਔਰ ਹਕੂਮਤ ਹੁਣ ਇਹ ਮਿਨੀਮਮ ਸਪੋਰਟ ਪ੍ਰਾਈਸ ਔਰ ਦੂਜਾ ਇੰਨੇ 1000 ਕਰੋੜ ਸਾਡੇ ਖਰਚ ਹੁੰਦੇ ਨੇ, ਅਸੀਂ ਅਫੋਰਡ ਨਹੀਂ ਕਰ ਸਕਦੇ। ਫਿਰ ਕਹਿੰਦੇ ਇੱਕ ਦੂਸਰਾ ਆਇਆ ਕੰਪਨੀ ਦਾ, ਉਹਨੇ ਕਿਹਾ ਜੀ ਸਾਡੇ ਕੋਲ ਮਾਡਲ ਹੈਗਾ, ਮਾਡਲ ਇਹ ਹੈ ਪਰ ਉਹਦਾ ਬੇਸ ਇਹੀ ਹੋਏਗਾ ਕਿ ਭਾਈ ਜਿਹੜੀ ਜ਼ਮੀਨ ਹੈ ਉਹ ਗਵਰਨਮੈਂਟ ਵਿੱਚ ਪੈ ਕੇ ਕਿਸਾਨਾਂ ਤੋਂ 50 ਸਾਲ 100 ਸਾਲ ਦਾ ਸਾਨੂੰ ਉਹ ਲੀਜ਼ ਆਊਟ ਕਰ ਦੇ। ਕਿਸਾਨ ਚਾਹਣ ਤਾਂ ਉਸੇ ਜ਼ਮੀਨ 'ਚ ਐਜ਼ ਏ ਮਜ਼ਦੂਰ ਕੰਮ ਕਰ ਸਕਦੇ ਨੇ, ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਮਿਲੇਗੀ ਤਨਖਾਹ। ਅਦਰਵਾਈਜ਼ ਉਹਨਾਂ ਨੂੰ ਤੁਸੀਂ ਸ਼ਹਿਰਾਂ ਜਾਂ ਜੇ ਉਹ ਕੋਈ ਆਪਣਾ ਕੰਮ ਖੂਬ ਲੱਭ ਸਕਦੇ ਨੇ ਔਰ ਉਹਦੇ 'ਚ ਫਿਰ ਅਸੀਂ ਡਿਸਾਈਡ ਕਰਾਂਗੇ ਕਿ ਵੀ ਉਹਦੇ 'ਚ ਅਸੀਂ ਕੀ ਕਰਨਾ ਹੈ, ਕੁਆਲਿਟੀ ਕੀ ਮੇਨਟੇਨ ਕਰਨੀ ਹੈ, ਉਹਦੀ ਮਾਰਕੀਟਿੰਗ ਕੀ ਕਰਨੀ ਹੈ। ਔਰ ਇਹ ਜੇ 2014 ਤੋਂ ਬਾਅਦ 2015 ਦੇ ਵਿੱਚ ਇਸ ਲੈਵਲ ਦੇ ਉੱਤੇ ਸੋ ਆਲਰੇਡੀ ਬਲੂ ਪ੍ਰਿੰਟ ਇਹਨਾਂ ਨੇ ਤਿਆਰ ਕਰਕੇ ਰੱਖਿਆ ਹੋਇਆ ਸੀ ਕਿ ਕੀ ਕਰਨਾ ਹੈ। ਫਿਰ ਹੌਲੀ ਹੌਲੀ ਜਦੋਂ ਤੁਸੀਂ ਸਿਸਟਮੈਟਿਕਲੀ ਦੇਖਦੇ ਹੋ ਇਹਨਾਂ ਦੇ ਬਿਆਨਬਾਜ਼ੀਆਂ ਔਰ ਇਹਨਾਂ ਦਾ ਮਿਨੀਮਮ ਸਪੋਰਟ ਪ੍ਰਾਈਸ ਨੂੰ ਲੈ ਕੇ ਦਿੱਤੇ ਗਏ ਬਿਆਨ ਔਰ ਉਸ ਸਾਰੇ ਚੋਰ ਝੂਠਾ ਹੀ ਕਹੀ ਜਾਣਾ ਜੀ ਸਵਾਮੀਨਾਥਨ ਰਿਪੋਰਟ ਅਸੀਂ ਲਾਗੂ ਕਰ ਦਿੱਤੀ ਹੈ। ਹੁਣ ਸਵਾਮੀਨਾਥਨ ਰਿਪੋਰਟ ਇਹ ਸੀ ਕਿ ਜਿੰਨੀ ਕਿਸਾਨ ਦੀ ਇਨਪੁਟ ਹੈ ਜਿਹਦੇ ਚ ਉਹਦਾ ਫਰਟੀਲਾਈਜ਼ਰ ਵੀ ਹੈ, ਬੀਜ ਵੀ ਹੈ, ਟੈਕਨੀਕਲ ਮਸ਼ੀਨਰੀ ਵੀ ਹੈ ਔਰ ਲੇਬਰ ਵੀ ਹੈ, ਜਿਹੜੇ ਘਰ ਦੇ ਸਾਰੇ ਜੀ ਲੱਗੇ ਹੁੰਦੇ ਨੇ, ਉਹਦੇ ਤੋਂ 1.5 ਟਾਈਮਸ 1.5 ਗੁਣਾ ਜਿਹੜਾ ਹੈ ਉਹਨਾਂ ਨੂੰ ਉਸ ਦਾ ਪ੍ਰੋਫਿਟ ਦੇ ਕੇ ਉਹਦਾ ਪ੍ਰਾਈਸ ਨਿਰਧਾਰਿਤ ਕੀਤਾ ਜਾਏ। ਹੁਣ ਗੱਲ ਤਾਂ ਇੱਕ ਪਾਸੇ ਤਾਂ ਝੂਠ, ਜਦੋਂ ਸਿਰੇ ਦਾ ਹੀ ਝੂਠ ਬੋਲਣਾ ਹੈ ਕਿ ਜੀ ਅਸੀਂ ਲਾਗੂ ਕਰਦੀ ਸਵਾਮੀਨਾਥਨ ਰਿਪੋਰਟ, ਰਾਦਰ ਇਸ ਦੇ ਉਲਟ ਜੇ ਉਹੀ ਪੰਜਾਬੀ ਦਾ ਅਖਾਣ ਜਿਹੜਾ ਇਹਨੂੰ ਐਕਸਪਲੇਨ ਕਰਦਾ ਹੈ ਕਿ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ, ਕਿ ਵੀ ਇਹ ਸਵਾਮੀਨਾਥਨ ਕਹਿ ਰਹੇ ਉਹ ਤਾਂ ਔਰ ਬਿਲਕੁਲ ਠੀਕ ਸਮਝਿਆ ਕਿਸਾਨਾਂ ਨੇ ਪੰਜਾਬ ਔਰ ਹਰਿਆਣੇ ਦੇ ਕਿ ਭਾਈ ਅਲਟੀਮੇਟਲੀ ਸਾਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਇਹਨਾਂ ਨੇ ਮਜ਼ਦੂਰ ਬਣਾ ਕੇ ਔਰ ਜਦੋਂ ਤੁਸੀਂ ਨਹੀਂ ਗੁਜ਼ਰ ਹੋਏਗਾ ਤੁਸੀਂ ਨਿਕਲ ਜਾਓਗੇ। ਲੇਬਰ ਵੀ ਕਿਉਂਕਿ ਉਹ ਫਿਰ ਜਿਹੜੀ ਹੈ ਉਹ ਪੰਜਾਬ ਨੂੰ ਲੇਬਰ ਵੀ ਉਹਨਾਂ ਨੂੰ ਕੀ ਉਹਨਾਂ ਨੇ ਫਿਰ ਉਹ ਯੂਪੀ ਬਿਹਾਰ ਦੀ ਜਿਹੜੇ ਭਈਏ ਨੇ ਉਹਨਾਂ ਨੂੰ ਲਿਆ ਕੇ ਲਾਣਗੇ ਕਿਉਂਕਿ ਉਹਨਾਂ ਨੂੰ ਜਿੰਨਾ ਮਰਜ਼ੀ ਐਕਸਪਲੋਇਟ ਕਰਨ। ਜੋ ਹਾਲ ਹੁਣ ਜਿੱਥੇ ਮੰਡੀ ਸਿਸਟਮ ਖਤਮ ਕੀਤਾ ਹੈ 2006 ਤੋਂ, ਤੁਸੀਂ ਬਿਹਾਰ ਔਰ ਮੱਧ ਪ੍ਰਦੇਸ਼ ਦਾ ਹਾਲ ਦੇਖੋ। ਹੁਣ ਜਦੋਂ ਅਸੀਂ ਅੰਕੜੇ ਦੇਖ ਰਹੇ ਹਾਂ ਕਿ ਬੇਸ਼ੱਕ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਜੇ 2000 ਦੇ ਰਾਉਂਡ ਝੋਨੇ ਲਈ ਹੈ ਤੇ ਉਹ ਕੱਲਾ ਪੰਜਾਬ ਲਈ ਨਹੀਂ ਹੈ, ਪੰਜਾਬ ਜਾਂ ਹਰਿਆਣੇ ਲਈ ਖਰੀਦ ਸੈਂਟਰਲ ਖਰੀਦ ਪੰਜਾਬ ਹਰਿਆਣੇ ਪਰ ਉਹ ਸਾਰੇ ਭਾਰਤ ਭਰ ਲਈ ਹੈ। ਲੇਕਿਨ ਜਿੱਥੇ ਖੁੱਲੀ ਮੰਡੀ ਹੈ ਬਿਹਾਰ ਯੂਪੀ ਦੀ, ਜਿੱਥੇ ਕਹਿੰਦੇ ਨੇ ਜੀ ਕਿਸਾਨ ਜਿੱਥੇ ਮਰਜ਼ੀ ਜਾ ਕੇ ਵੇਚ ਸਕਦਾ ਹੈ, ਉੱਥੇ ਉਹ 1200 ਰੁਪਏ 'ਚ ਖਰੀਦ ਰਹੇ ਨੇ ਵਪਾਰੀ ਔਰ ਉਹ ਉਹੀ ਲਿਆ ਕੇ ਪੰਜਾਬ ਦੀ ਮਾਰਕੀਟ 'ਚ ਉਹਦੇ ਤੇ 200 ਹੋਰ ਵੱਧ ਲੱਗ ਜਾਂਦਾ ਹੋਏਗਾ, ਉਹ ਪੰਜਾਬ 'ਚ ਫਿਰ 2000 'ਚ ਵੇਚਦੇ ਨੇ। ਕਿਸਾਨ ਰੁਲ ਰਿਹਾ ਔਰ ਜਿਹਨੂੰ ਇਹ ਕਹਿ ਰਿਹਾ ਜੀ ਹਮਨੇ ਵਿਚੋਲੀਏ ਖਤਮ ਕਰ ਦੀ ਹੈ, ਅਲਟੀਮੇਟਲੀ ਇਹ ਸਾਰੀ ਖੇਡ ਹੀ
ਕਾਰਖਾਨੇਦਾਰਾਂ ਔਰ ਵਿਚੋਲੀਆਂ ਦੀ ਹੈ ਅੱਛਾ ਔਰ ਜਿਹੜੇ ਵੱਡੇ ਸਰਮਾਏਦਾਰਾਂ ਔਰ ਇਹਨਾਂ ਦੀ ਆ ਬਾਨੀ ਅੰਡਾਨੀ ਔਰ ਇਸ ਗੇਮ ਦੀ। ਸੋ ਇਹ ਗੱਲ ਜਦੋਂ ਇਹ ਕਹਿੰਦੇ ਨੇ ਕਿ ਜੀ ਕਿਸਾਨਾਂ ਨੂੰ, ਇਹ ਤਾਂ ਪੜ੍ਹੇ ਲਿਖੇ ਨਹੀਂ, ਇਹਨਾਂ ਤੋਂ ਕਾਨੂੰਨ ਸਮਝ ਹੀ ਨਹੀਂ ਆਏ। ਪ੍ਰੋਬਲਮ ਇਹ ਹੈ ਕਿ ਜੋ ਇਹ ਵੇਚ ਰਹੇ ਸੀ ਉਹਨੂੰ ਉਹ ਚੰਗੀ ਤਰ੍ਹਾਂ ਸਮਝ ਗਏ ਨੇ ਕਿ ਭਾਈ ਗੱਲ ਇਹ ਨਹੀਂ ਹੈ, ਇਹ ਗੱਲ ਤਾਂ ਇਵੇਂ ਹੀ ਹੈ ਕਿ ਭਾਈ ਇਹ ਸਾਨੂੰ ਇਹਨਾਂ ਨੇ ਬੇਜ਼ਮੀਨੇ ਕਰਨਾ ਹੈ ਔਰ ਇਹ ਮਾਡਲ ਹੀ ਸਾਨੂੰ ਸਾਰਾ ਬੇਜ਼ਮੀਨੇ ਕਰਨ ਵਾਲਿਆਂ ਦਾ। ਔਰ ਇਹੀ ਮੈਸੇਜ ਕਿਸਾਨ ਜਥੇਬੰਦੀਆਂ ਜਦੋਂ ਰਿਪੀਟਡਲੀ ਔਰ ਜਦੋਂ ਸਰਕਾਰ ਕਹਿੰਦੀ ਹੈ ਜੀ ਹਮ ਬਾਤਚੀਤ ਕੇ ਲਈ ਤਿਆਰ ਹੈ, ਹੁਣ ਬਾਤਚੀਤ ਕੀ ਹੈ? ਉਹੀ ਕਿ ਜੀ ਇਹਨਾਂ ਨੂੰ ਪਤਾ ਹੀ ਨਹੀਂ ਹੈ, ਤੁਸੀਂ ਦੱਸੋ ਜੀ ਕਿੱਥੇ ਗਲਤੀ ਹੈ, ਅਸੀਂ ਸੰਸ਼ੋਧਨ ਕਰ ਦਿੰਨੇ। ਉਹ ਤੁਹਾਡੀ ਮਿੱਟੀ ਮਾੜੀ ਹੈ, ਤੁਹਾਡੀ ਨੀਅਤ ਹੀ ਮਾੜੀ ਹੈ। ਜੋ ਤੁਸੀਂ ਬਣਾਇਆ ਉਹ ਬਣਾਇਆ ਹੀ ਇਸ ਲਈ ਹੈ ਕਿ ਵੀ ਤੁਸੀਂ ਜਿਹੜਾ ਡੁੱਬਣਾ ਤੇ ਉਹਦੇ ਚ ਸੁਧਾਰ ਵਾਲੀ ਕਿਹੜੀ ਗੱਲ ਹੈ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਕਿਸਾਨ ਜਥੇਬੰਦੀਆਂ ਮੈਚੁਰਿਟੀ ਦਾ ਪ੍ਰਗਟਾਵਾ ਕਰ ਰਹੀਆਂ, ਕਿਉਂਕਿ ਇਸ ਵੇਲੇ ਜਿਹੜਾ ਪ੍ਰੋਪੇਗੈਂਡਾ ਫੈਂਗ ਆਊਟ ਕੀਤਾ ਹਕੂਮਤ ਨੇ ਹਰ ਲੈਵਲ ਤੇ, ਉਹਨਾਂ ਦੇ ਮੀਡੀਆ 'ਚ ਵੀ ਦੂਜੇ 'ਚ ਵੀ, ਔਰ ਅਨਫੋਰਚੂਨੇਟਲੀ ਪੰਜਾਬ ਦੇ ਉਹ ਅਖਬਾਰ ਵੀ ਜਿਹੜੇ ਅਦਰਵਾਈਜ਼ ਜਾਂ ਟੀਵੀ ਚੈਨਲ ਪੀਟੀਸੀ ਵਰਗੇ ਬਾਦਲਾਂ ਦੇ ਟੱਬਰ ਦੇ ਜਾਂ ਅਜੀਤ ਵਰਗੇ ਅਖਬਾਰ, ਉਹ ਵੀ ਹਕੂਮਤ ਦੀਆਂ ਫੁੱਲ ਪੇਜ ਐਡਾਂ ਸਭ ਪੈਸੇ ਕਮਾਉਣ ਤੇ ਲੱਗੇ ਨੇ, ਜਿਹਦੇ 'ਚ ਉਹ ਕਹਿ ਰਹੇ ਨੇ ਜੀ ਦੇਖੋ ਦੇਖੋ ਕਿੰਨੇ ਭਲੇ 'ਚ ਨੇ ਕਿਸਾਨਾਂ ਦੇ ਇਹ ਕਾਨੂੰਨ, ਕਿੰਨੀ ਵਧੀਆ ਚੀਜ਼ ਹੈ। ਹੁਣ ਉਸ ਸਾਰੇ 'ਚੋਂ ਜਿਹੜਾ ਅਸੀਂ ਜੇ ਕੁੱਲ ਮਿਲਾ ਕੇ ਦੇਖੀਏ ਤੇ ਕਿਸਾਨ ਜਥੇਬੰਦੀਆਂ, ਔਰ ਮੈਂ ਸੈਲੂਟ ਕਰਦਾ ਕਿ 1 ਮਹੀਨੇ ਤੋਂ ਜਿੱਥੇ 6-7 ਲੱਖ ਬੰਦਾ ਆ ਕੇ ਬੈਠਾ ਹੈ, ਉਹਨਾਂ ਨੂੰ ਮੈਨੇਜ ਕਰਨਾ, ਲਾਲੈਸਨੈਸ ਨਾ ਹੋਣ ਦੇਣਾ। ਇਹਨਾਂ ਨੇ ਜਿਸ ਤਰੀਕੇ ਦੇ ਉੱਥੇ ਬਦਕਾਰ ਕਿਸਮ ਦੀਆਂ ਔਰਤਾਂ ਔਰ ਬੰਦੇ ਔਰ ਇਸ ਕਿਸਮ ਦਾ ਭੇਜਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਬਦਨਾਮ ਭੜਕਾਊ ਕੋਈ ਲਿਟਰੇਚਰ ਦੇ ਕੇ ਭੇਜ ਦਿੱਤਾ, ਉਹ ਫੜੇ ਗਏ, ਉਹਨਾਂ ਨੂੰ ਵੀ ਉਹਨਾਂ ਨੇ ਮਾਰਿਆ ਨੇ। ਉਹਨਾਂ ਨੇ ਕਿਹਾ ਇਹ ਵੀ ਬਹਾਨਾ ਪੁਲਿਸ ਨੂੰ ਬਣ ਜਾਏਗਾ ਇੰਟਰੈਕਟ। ਉਹਨਾਂ ਤੋਂ ਮਨਵਾਇਆ ਕਿ ਭਾਈ ਸਾਨੂੰ ਆਰਐਸਐਸ ਨੇ ਟ੍ਰੇਨਡ ਕੀਤਾ ਹੈ, ਸਾਲ ਅਸੀਂ ਇਹ ਕੀਤਾ ਹੈ, ਫਿਰ ਉਹ ਕੀਤਾ ਹੈ। ਔਰ ਇਹਦੇ ਔਰ ਮੋਰਲ ਕਾਇਮ ਰੱਖਣਾ। ਦੇਖੋ ਜਿਉਂ-ਜਿਉਂ ਸਟਰਗਲ ਲੰਬੀ ਹੁੰਦੀ ਹੈ ਉਹਦੇ ਚ ਬੀਬੀਆਂ ਨੇ, ਬੱਚੇ ਨੇ, ਔਰ ਕਿਵੇਂ ਉਹਨਾਂ ਦਾ ਯਕੀਨੀ ਬਣਾਉਣਾ ਕਿ ਵੀ ਪਿੱਛੋਂ ਵੀ ਨਵੇਂ ਲੋਕ ਵੀ ਆ ਰਹੇ ਨੇ ਔਰ ਉਹਨਾਂ ਨੂੰ ਐਡਜਸਟ ਕਰਨਾ। ਔਰ ਫਿਰ ਹਕੂਮਤ ਦੇ ਉਹ ਸਾਰੇ ਦਾ ਪੇਚ ਜਿੱਥੇ ਇੰਨੇ ਉਹਨਾਂ ਦੇ ਆਈਏਐਸ ਲੈਵਲ ਦੇ ਲੋਕ ਬੈਠੇ ਦਿਮਾਗ ਲੜਾ ਰਹੇ ਨੇ, ਪਰ ਇੱਧਰ ਸਿੱਧੇ ਸਾਦੇ ਬੰਦੇ ਜਿਹੜੇ ਇਮਾਨਦਾਰੀ ਨਾਲ, ਔਰ ਇਹ ਲੈ ਕੇ ਇੱਕ ਗੱਲ ਜਿਹੜੀ ਮੈਂ ਸਮਝਦਾ ਕਿ ਸਿੱਖ ਸਪਿਰਿਟ ਦਾ ਹਿੱਸਾ ਜਿਹੜਾ ਉੱਥੇ ਪ੍ਰਿਵਲੈਂਟ ਹੈ ਕਿ ਜੀ ਬਈ ਹੁਣ ਤਾਂ ਅਸੀਂ ਜਿੱਤ ਕੇ ਜਾਵਾਂਗੇ, ਅਸੀਂ ਤਾਂ ਹੁਣ ਫਤਿਹ, ਨਹੀਂ ਤਾਂ ਸ਼ਹੀਦੀ। ਹੁਣ ਇਹ ਬੇਸ਼ੱਕ ਇਹ ਗੱਲ ਕਈ ਵਾਰ ਇਹ ਲੱਗਦਾ ਵੀ ਹੈ ਕਿ ਭਾਈ ਇਹ ਤੁਹਾਡੀ ਪ੍ਰੋਗਰਾਮਿੰਗ ਇਸ ਕਿਸਮ ਦੀ ਮੈਂਟਲ ਹੈ, ਸਿੱਖ ਦੀ ਪ੍ਰੋਗਰਾਮਿੰਗ ਹੈ ਕਿ ਭਾਈ ਜਾਂ ਜਿੱਤਾਂਗੇ ਜਾਂ ਸ਼ਹੀਦ ਹੋਵਾਂਗੇ, ਪਰ ਤੁਹਾਡਾ ਜਿਨ੍ਹਾਂ ਨਾਲ ਵਾਹ ਹੈ ਉਹਨਾਂ ਦੇ ਹਰ ਹਥਿਆਰ ਨੂੰ, ਹਰ ਦਾ ਪੇਚ ਨੂੰ ਸਮਝਣਾ। ਅਸੀਂ ਇਹ ਵੀ ਨਹੀਂ ਕਹਿਣਾ ਚਾਹੁੰਦੇ ਕਿ ਭਾਈ ਅਸੀਂ ਮਰਨ ਲਈ ਬਣੇ ਆ, ਅਸੀਂ ਮਰਦੇ ਰਹੇ ਆ, ਅਸੀਂ ਮਰ ਰਹੇ ਆ, ਅਸੀਂ ਮਰਾਂਗੇ, ਨਹੀਂ। ਹੁਣ ਇਹ ਹੈ ਕਿ ਵੀ ਇਹ ਠੀਕ ਹੈ। ਔਰ ਮੈਂ ਅੱਜ ਹੀ ਸਾਡੇ ਇੰਗਲੈਂਡ ਤੋਂ ਵੀਰ ਅਕਸਰ ਸਾਡੇ ਨਾਲ ਗੁਫ਼ਤਗੂ ਕਰਦੇ ਨੇ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ। ਮੈਂ ਕਿਹਾ ਜੀ ਈਵਨ ਸਿੱਖ ਰੈਜੀਮੈਂਟ ਦਾ, ਸਿੱਖ ਐਲਾਈਜ਼ ਦਾ ਜਿਹੜਾ ਐਂਥਮ ਹੈ 10ਵੇਂ ਪਾਤਸ਼ਾਹ ਦਾ, ਇਹ ਫਰਮਾਨ ਕਿ ਦੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨ ਟਰੋ, न डरो अरसों जब जाए लरो, निश्चय कर अपनी जीत करो, अर सिख हो अपने ही मन को, ए लालच हो गुण तो उचरो, जब आव की औद निधान बने, अत ही रण में तब जूझ मरो। ਸੋ ਮੈਂ ਕਿਹਾ ਜੀ ਜਿਹੜੀ ਪ੍ਰੋਗਰਾਮਿੰਗ ਸਾਡੀ ਹੈ ਉਹ ਨਿਸ਼ਚੈ ਕਰ ਆਪਣੀ ਜੀਤ ਕਰੋ, ਉਹਨਾਂ ਦੇ ਉਹਦੇ ਤੇ ਵੀ ਹੁੰਦਾ ਐਂਬਲਮ ਤੇ, ਨਿਸ਼ਚੈ ਕਰ ਆਪਣੀ, ਕਿ ਸਾਡਾ ਇਹ ਫੇਥ ਕਿ ਅਸੀਂ ਜਿੱਤਣਾ। ਸੋ ਫੋਕਸ ਜਿੱਤਣ ਤੇ ਔਰ ਫੇਥ ਤੇ ਹੋਣਾ ਚਾਹੀਦਾ। ਅਤ ਹੀ ਰਣਵੇਂ ਤਬ ਜੂਝ ਮਰੋ, ਤਾਂ ਐਂਡ ਚ ਹੈ ਕਿ ਭਾਈ ਜੇ ਵਿਕਟਰੀ ਐਲਿਊਡ ਕਰ ਰਹੀ ਹੋਏ, ਜੇ ਦੁਸ਼ਮਣ ਨੇ ਤੁਹਾਨੂੰ ਚਾਰ ਚਫੇਰਿਓਂ ਘੇਰ ਲਿਆ, ਫਿਰ ਤੁਸੀਂ ਹਥਿਆਰ ਨਹੀਂ ਸੁੱਟਣੇ ਹੈ, ਫਿਰ ਕਾਇਰ ਜਾਂ ਬੁਜ਼ਦਿਲ ਨਹੀਂ ਬਣਨਾ, ਫਿਰ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਫਿਰ ਅਖੀਰਲੇ ਸਾਹ। ਪਰ ਅਸੀਂ ਹਮੇਸ਼ਾ ਹੀ ਮਰਨ ਲਈ ਨਹੀਂ ਬਣੇ ਹੋਏ ਕਿ ਭਾਈ ਹਾਂ ਇਸ ਵੇਲੇ ਜਿਸ ਕਿਸਮ ਦੀ ਟੱਕਰ ਹੈ, ਔਰ ਮੈਂ ਸਮਝਦਾ ਕਿ ਉੱਥੇ ਬੈਠੇ ਕਿਸਾਨ ਭੈਣਾਂ ਭਰਾਵਾਂ ਦੀ ਵੀ ਬਹੁਤ ਵੱਡੀ ਸਟਰੈਂਥ ਜਿਹੜੀ ਹੈ ਉਹ ਬਾਹਰਲੇ ਸਿੱਖ ਨੇ, ਡਾਇਸਪੋਰਾ ਹੈ। ਔਰ ਜਦੋਂ ਇੱਕ ਇੱਕ ਖਬਰ ਜਾਂਦੀ ਹੈ ਔਰ ਉਸ ਸਾਰੇ ਨੂੰ ਉੱਥੇ ਉਹ ਡਿਸਕਸ ਵੀ ਕਰਦੇ ਨੇ, ਟਰਾਲੀ ਟਾਈਮਸ ਅਖਬਾਰ ਵੀ ਚੱਲ ਰਿਹਾ ਹੈ, ਸਟੇਜ ਵੀ 24 ਆਵਰ ਹੈ ਜਿਹੜੀ ਇਸ ਸਾਰਿਆਂ ਨੂੰ ਬਿਆਨ ਕਰਦੀ ਹੈ। ਔਰ ਜਿਵੇਂ ਉਹਨਾਂ ਦੀ ਨੈਗੇਟਿਵਿਟੀ ਹੈ ਇਸ ਤੋਂ ਪਹਿਲਾਂ ਕਿ ਕਿਵੇਂ
ਮੋਦੀ ਇਸ ਮਨ ਕੀ ਬਾਤ ਦੇ ਵਿੱਚ ਸਿੱਖ ਸੈਂਟੀਮੈਂਟ ਨਾਲ ਫੇਰ ਪਲੇ ਕਰਨ ਦੀ ਕੋਸ਼ਿਸ਼ ਕਰਨ ਕਰਦਾ ਕਰਦਾ। ਮੈਂ ਇਹ ਦੱਸਦੇ ਆ ਸਿਰਫ ਹੈਡਲਾਈਨਸ ਰਾਹੀਂ ਕਿ ਵੀ ਉੱਥੇ ਚੱਲ ਕੀ ਰਿਹਾ ਹੈ। ਹੁਣ ਇੱਕ ਪਾਸੇ ਬੀਜੇਪੀ ਦਾ ਜਿਹੜਾ ਲੀਡਰ ਹੈ ਉਹ ਇਹ ਕਹਿ ਰਿਹਾ ਅਰਬਨ ਨਕਸਲ ਔਨ ਦਾ ਲੂਜ਼ ਇਨ ਪੰਜਾਬ ਸੇਜ਼ ਬੀਜੇਪੀ। ਤਰੁਣ ਚੁੱਘ ਹੈ ਬੀਜੇਪੀ ਦਾ ਜਨਰਲ ਸੈਕਟਰੀ, ਜਿਹੜਾ ਕਹਿ ਰਿਹਾ ਜੀ ਇਹ ਸਾਰੇ ਅਰਬਨ ਨਕਸਲ ਨੇ ਪੰਜਾਬ ਦੇ ਵਿੱਚ। ਕਿਸਾਨ ਜਿਹੜੇ ਨੇ ਸਾਰੇ ਇਹ ਜਿਹੜੇ ਵਿਰੋਧ ਕਰ ਰਹੇ ਨੇ ਖੇਤੀ ਕਾਨੂੰਨਾਂ ਦਾ। ਔਰ ਇਹਦੇ ਤੇ ਇਹ ਜਵਾਬ 'ਚ ਫਿਰ ਅਮਰਿੰਦਰ ਨੇ ਕਿਹਾ ਜੀ ਸਟਾਪ ਮਿਲਾਈਨਿੰਗ ਫਾਰਮਰਸ ਬਾਈ ਕਾਲਿੰਗ them ਅਰਬਨ ਨਕਸਲਸ, ਕੈਪਟਨ ਅਮਰਿੰਦਰ ਸਿੰਘ ਟੂ ਬੀਜੇਪੀ। ਔਰ ਈਵਨ ਬੀਬਾ ਹਰਸਿਮਰਨ ਕੌਰ ਵੀ ਬੋਲੀ ਹੈ ਕਿ ਜੀ ਇਹ ਸਾਨੂੰ ਅਕਾਲੀਜ਼ ਡਿਮਾਂਡ ਐਪੋਲੋਜੀ ਫਰੋਮ ਬੀਜੇਪੀ, ਕਿ ਵੀ ਮਾਫੀ ਮੰਗੇ ਬੀਜੇਪੀ। ਉਹਨਾਂ ਨੇ ਕਿਹਾ ਕਿ ਬੀਜੇਪੀ ਦੇ ਜਨਰਲ ਸੈਕਟਰੀ ਨੇ ਕਿਹਾ ਔਰ ਇਹ ਕਹਿ ਰਹੇ ਨੇ ਉਹਨਾਂ ਦੀ ਬੀਬੀ ਹਰਸਿਮਰਤ ਕੌਰ ਕਿ ਇਹ ਜਿਹੜਾ ਇਟ ਇਜ਼ ਰਿਪਰੈਹੈਂਸੀਬਲ ਦੈਟ ਪੰਜਾਬ ਬੀਜੇਪੀ ਯੂਨਿਟ ਹੈਜ਼ ਫਾਲਨ ਸੋ ਲੋ that it is calling farmers urban naxals. This insult is intolerable, or I want Punjab unit to take back this slur inflicted on Anndatta immediately and apologize for it. So ਉਹ ਇਸ ਕੰਮ ਤੇ ਲੱਗੇ ਹੋਏ ਨੇ। ਔਰ ਇਹ ਸਾਰੇ ਦੇ ਵਿੱਚ ਈਵਨ ਜਿਹੜੀ ਇਹਨਾਂ ਨੇ ਇੱਕ ਟ੍ਰੇਨ ਬਣਾਉਣ ਦੇ ਲਈ ਪੰਜਾਬ 'ਚ ਜਿਹੜੀ 14,000 ਏਕੜ ਲੈਂਡ ਐਕਵਾਇਰ ਕਰਨੀ ਸੀ, ਇਹ ਮਥੁਰਾ ਤੇ ਪਤਾ ਨਹੀਂ ਕਿਹੜੀ ਐਕਸਪ੍ਰੈਸ ਹੈ। ਪੰਜਾਬ ਦੇ ਕਿਸਾਨਾਂ ਨੇ ਇਹ ਵੀ ਕਿਹਾ ਅੱਜ ਕਿ ਭਾਈ ਅਸੀਂ ਇਸ ਦੇ ਲਈ ਵੀ ਜਿਹੜਾ ਵਾਂਟ ਗਿਵ ਲੈਂਡ ਫॉर ਕਟੜਾ ਦਿੱਲੀ ਐਕਸਪ੍ਰੈਸ ਵੇ ਸੇਜ਼ ਪੰਜਾਬ ਫਾਰਮਰਸ, ਕਿ ਭਾਈ ਇਹ ਤਾਂ ਜਿਹੜੇ ਲੱਗੇ ਨੇ ਅਸੀਂ ਇਹਨਾਂ ਨੂੰ ਇਹਦੇ ਲਈ ਵੀ ਜ਼ਮੀਨ ਨਹੀਂ ਦੇਣੀ। ਇਸ ਸਾਰੇ ਦੇ ਨਾਲ ਹੁਣ ਇਹਨਾਂ ਨੇ ਉਹ ਜਿਹੜਾ ਇੱਕ ਫਰੋਡੀਆ ਜਿਹਾ ਅੰਨਾ ਹਜ਼ਾਰੇ ਜਿਹਨੂੰ RSS ਨੇ ਵਰਤ ਰਖਵਾਇਆ ਸੀ ਮਨਮੋਹਨ ਸਿੰਘ ਦੀ ਸਰਕਾਰ ਨੂੰ ਚਲਦਾ ਕਰਨ ਲਈ, ਉਹ ਵੀ ਕੱਢ ਲਿਆ। ਇਹ ਹੁਣ ਜਦੋਂ ਭੰਬਲ ਭੂਸਾ ਇਹਨਾਂ ਨੇ ਪਾਣਾ ਤੇ ਸਾਰੇ ਹਥਿਆਰ ਪੁੱਲ ਕਰ ਰਹੇ ਨੇ। ਅੰਨਾ ਹਜ਼ਾਰੇ ਥ੍ਰੈਟਨਸ ਟੂ ਲਾਂਚ ਹਿਜ਼ ਲਾਸਟ ਪ੍ਰੋਟੈਸਟ ਫਾਰ ਫਾਰਮਰਸ। ਸੋ ਅਸੀਂ ਤਾਂ ਇਹ ਵਾਰ ਨਹੀਂ ਕਰ ਸਕਦੇ ਆ ਕਿ ਭਾਈ ਇਸ ਬਚੋ ਇਸ ਕਿਸਮ ਦੇ ਅਜੇ ਇਦਾਂ ਦੇ ਕਈ ਹੋਰ ਫਰੋਡੀਏ ਨਿਕਲਣੇ ਨੇ। ਔਰ ਇਸ ਸਾਰੇ ਦੇ ਵਿੱਚ ਈਵਨ ਅਮਰਿੰਦਰ ਜਿਵੇਂ ਮੈਂ ਕਿਹਾ ਸੀ ਵੀ ਇਹ ਟ੍ਰੋਜਨ ਹਾਰਸ ਹੈ ਇਨ ਦਾ ਐਂਡ। ਹੁਣ ਇਹ ਵੀ ਆ ਗਿਆ ਕਿ 40 ਬੁਕਡ ਫਾਰ ਡਿਸਰਪਟਿੰਗ ਬੀਜੇਪੀਜ਼ ਇਵੈਂਟ ਇਨ ਬਠਿੰਡਾ, ਕਿਉਂਕਿ ਪਿਛਲੇ ਦਿਨਾਂ 'ਚ ਵਾਜਪਾਈ ਦੇ ਜਨਮ ਦਿਨ ਦੇ ਮੌਕੇ ਜਿਹੜਾ ਇਹਨਾਂ ਨੇ ਬਠਿੰਡੇ 'ਚ ਕਰਨਾ ਸੀ, ਕਿਸਾਨ ਉੱਥੇ ਪਹੁੰਚ ਗਏ, ਉਹਨਾਂ ਨੇ ਉਹਨੂੰ ਕਰਨ ਨਹੀਂ ਦਿੱਤਾ ਉੱਥੇ ਇਕੱਠ ਬੀਜੇਪੀ ਨੂੰ। ਔਰ 40 ਬੰਦਿਆਂ ਦੇ ਖਿਲਾਫ ਜਿਹੜਾ ਕੇਸ ਰਜਿਸਟਰ ਕੀਤਾ ਕੁਤਵਾੜੀ ਪੁਲਿਸ ਸਟੇਸ਼ਨ 'ਚ। ਔਰ FIR ਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਂ ਵੀ ਦਿੱਤੇ ਨੇ ਕਿ ਜੀ ਉਹਨਾਂ ਨੇ ਬਲੌਕ ਕੀਤਾ। ਹੁਣ ਇੱਕ ਪਾਸੇ ਹਰਿਆਣੇ 'ਚ ਮਨੋਹਰ ਲਾਲ ਖੱਟੜ ਦੀ ਸਰਕਾਰ ਜਿਹੜੀ ਹੈ ਉਹ ਤਾਂ ਜਿਨ੍ਹਾਂ ਨੇ ਕਾਲੇ ਝੰਡੇ ਦਿਖਾਏ ਉਹਨਾਂ ਨੂੰ ਇਰਾਦਾ ਹੈ ਕਤਲ ਦੇ ਥੱਲੇ ਜਿਹੜਾ ਉਹ ਬੁੱਕ ਕਰ ਰਹੇ ਨੇ। ਤੇ ਇੱਧਰ ਵੀ ਅਮਰਿੰਦਰ ਜਿਹੜਾ ਔਰ ਇਹੀ ਨਹੀਂ ਜਿਹੜੇ ਇਹਨਾਂ ਦੇ ਰਿਲਾਇੰਸ ਵਾਲਿਆਂ ਦੇ ਟਾਵਰ ਨੇ ਜੀਓ ਟਾਵਰ ਸ਼ਾਇਦ ਉਹ 100 ਤੋਂ ਜ਼ਿਆਦਾ ਤਾਂ ਪੰਜਾਬ 'ਚੋਂ ਖਾੜ ਤੇ ਇੱਕ ਅੱਧੇ ਨੂੰ ਤਾਂ ਅੱਗ ਵੀ ਲਾਤੇ ਉਹਨਾਂ ਨੇ। ਸੋ ਹੁਣ ਅਮਰਿੰਦਰ ਜਿਹੜਾ ਉਹ ਅਡਾਨੀ ਉਹਨੂੰ ਚਿੱਠੀ ਲਿਖ ਰਿਹਾ, ਉਹ ਕਿਸਾਨਾਂ ਨੂੰ ਕਹਿ ਰਿਹਾ ਜੀ ਇਹ ਨਾ ਕਰੋ, ਇਹ ਪ੍ਰਾਈਵੇਟ ਪ੍ਰਾਪਰਟੀ ਤੇ ਫਲਾਣਾ ਢਿਮਕਾ। ਪਰ ਮੈਂ ਸਮਝਦਾ ਵੀ ਇਹ ਕਿਸਾਨਾਂ ਨੇ ਵੀ ਦੇਖ ਲਿਆ ਕਿ ਸਰਕਾਰ ਨਾਲ ਇੱਕ ਪਾਸੇ ਲੜਾਈ ਹੈ, ਪਰ ਜਿਨ੍ਹਾਂ ਕਰਕੇ ਸਰਕਾਰ ਇਹ ਕਰ ਰਹੀ ਹੈ ਅਲਟੀਮੇਟਲੀ ਤੇ ਅਬਾਨੀ ਅਡਾਨੀ ਨੇ। ਔਰ ਇਹਨਾਂ ਦਾ ਬਾਈਕਾਟ ਦੀ ਲਾਈਨ ਵੀ ਚੱਲ ਰਹੀ ਹੈ ਕਿ ਇਹਨਾਂ ਦਾ ਜੀਓ ਸਿਮ ਛੱਡੋ, ਬਾਕੀ ਇਹਨਾਂ ਦੀਆਂ ਚੀਜ਼ਾਂ ਕਈਆਂ ਨੇ ਉਹ ਚੁੱਕ ਕੇ ਉਹ ਫਰੋਡੀਆ ਰਾਮਦੇਵ ਉਹਦਾ ਵੀ ਸਟਫ ਬਾਹਰ ਮਾਰਿਆ। ਔਰ ਇਹ ਮੂਵਮੈਂਟ ਮੋਰ ਪਾਵਰਫੁਲ ਹੋਏਗੀ ਜੇ ਅਸੀਂ ਬਾਈਕਾਟ ਲਾਈਨ ਲੈਂਦੇ ਹਾਂ ਦੈਨ ਅਦਰ। ਉਹਨਾਂ ਨੂੰ ਕੀ ਫਰਕ ਪੈਂਦਾ ਤੁਸੀਂ ਬੈਠੇ ਰਹੋ, ਮਹੀਨਾ ਬੈਠੇ ਹੋ 6 ਮਹੀਨੇ ਬੈਠੇ ਰਹੋ। ਹਾਂ ਜੇ ਤੁਸੀਂ ਮਾਰਚ ਕਰਕੇ ਜਾਣਾ ਚਾਹੋਗੇ ਦਿੱਲੀ ਨੂੰ ਸੱਚਮੁੱਚ ਬਲੌਕ ਕਰੋਗੇ ਫਿਰ ਹੋਏਗਾ। ਉਹਨਾਂ ਨੂੰ ਹੁਣ ਲੱਗਦਾ ਕਿ ਵੀ ਠੀਕ ਹੈ ਇੱਥੇ ਬੈਠੇ ਨੇ 100 ਤੋਂ ਜ਼ਿਆਦਾ ਐਂਟਰੀ ਪੁਆਇੰਟ ਨੇ, ਦਿੱਲੀ ਦੇ 6-7 ਘੇਰ ਵੀ ਲਏ ਤੇ ਉਹਦੇ ਨਾਲ ਕੀ ਫਰਕ ਪੈਂਦਾ। ਔਰ ਇਹਦਾ ਜਿਹੜਾ ਫਰਾਡ ਹੈ ਮੋਦੀ ਦਾ, ਉਹਨੇ ਮਨ ਕੀ ਬਾਤ 'ਚ ਜਿਹੜੀ ਉਹ ਗੱਲ ਕਹਿੰਦੇ ਜਦੋਂ ਕਿ ਕਿਸਾਨ ਥਾਲੀਆਂ ਵਜਾ ਰਹੇ ਸੀ ਉਹਦੇ 'ਚ ਉਹਨੇ ਕਿਹਾ ਕਿ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, 4 ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਕਾਰਨ ਹੀ ਭਾਰਤ ਦਾ ਤਾਜ ਬਰਕਰਾਰ। ਹੁਣ ਤੁਸੀਂ ਦੇਖੋ ਕਿੰਨਾ ਉਹ ਜਿਹੜੇ ਉਸ ਤਾਜ ਦੇ ਵਾਰਿਸ ਨੇ, ਜਿਹੜਾ ਸੱਚਮੁੱਚ ਜਿਹੜੀ ਕੌਮ ਗੁਰੂ ਕਲਗੀਧਰ ਦੇ ਸਰਬੰਸਦਾਨੀ ਦੀ ਵਾਰਿਸ ਹੈ, ਜਿਹਦੇ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ मेरो प्राण को प्राण, खालसा मेरो मैं खालसे का ओत पोत सागर बुंदेरो।
ਉਹਨਾਂ ਨੂੰ ਤਾਂ ਤੁਸੀਂ ਦਿੱਲੀ ਦੀਆਂ ਸੜਕਾਂ ਤੇ ਖਵਾਰ ਕਰ ਰਹੇ ਹੋ। ਅੱਛਾ ਪੰਜਾਬ 'ਚ ਉਸ ਖਾਲਸਾ ਕੌਮ ਨੂੰ ਤੁਸੀਂ ਜ਼ਮੀਨੋਂ ਬੇਜ਼ਮੀਨੇ ਕਰਨ ਦੇ ਲਈ ਸਾਰੀਆਂ ਨੀਤੀਆਂ ਲਾਗੂ ਕਰ ਰਹੇ ਹੋ। ਉਹਨਾਂ ਦੀ ਜ਼ਬਾਨ, ਉਹਨਾਂ ਦਾ ਵਿਰਸਾ, ਉਹਨਾਂ ਦੀ ਲੈਂਗੁਏਜ, ਔਰ ਇਹ ਓਵਰਨਾਈਟ ਨਹੀਂ ਹੋਇਆ ਵੀ ਖੇਤੀ ਕਾਨੂੰਨ ਆ ਗਏ। ਤੁਸੀਂ ਦੇਖੋ 3 ਡਿਪਾਰਟਮੈਂਟ ਨੇ ਜਿਹੜੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸਟੇਟਾਂ ਨੂੰ ਦਿੱਤੇ ਹੋਏ ਨੇ। ਉਹਨਾਂ ਦੇ ਵਿੱਚ ਐਜੂਕੇਸ਼ਨ ਹੈ, ਹੈਲਥ ਹੈ, ਐਗਰੀਕਲਚਰ ਹੈ। ਅੱਛਾ ਐਜੂਕੇਸ਼ਨ 'ਚ ਉਹਨਾਂ ਨੇ ਕਿਵੇਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਔਰ ਲਿਆ ਕੇ ਉਹਨਾਂ ਨੇ ਸਟੇਟਾਂ 'ਚ ਆਪਣਾ ਸਿਲੇਬਸ ਵਾੜਤਾ। ਹਿੰਦੂਤਵਾ ਪੜ੍ਹਾ ਰਹੇ ਨੇ, ਹਕੂਮਤਾਂ ਸੁੱਤੀਆਂ ਰਹੀਆਂ। ਬਿਲਕੁਲ। ਇਹੀ ਅਮਰਿੰਦਰ, ਇਹੀ ਬਾਦਲ ਸੁੱਤੇ ਰਹੇ। ਹੈਲਥ ਸੈਕਟਰ 'ਚ ਅਸੀਂ ਦੇਖਦੇ ਹਾਂ ਵੀ ਸਿਰਫ ਡਾਕਟਰਾਂ ਨਰਸਾਂ ਦੀਆਂ ਤਨਖਾਹਾਂ ਦੇਣ ਨੂੰ ਸਰਕਾਰ ਰਹਿ ਗਈ ਹੈ। ਉਹ ਵੀ ਸਾਰਾ ਉਹਨਾਂ ਨੇ, ਸੈਂਟਰ ਨੇ ਇਸ ਕਿਸਮ ਦਾ ਜਾਲ ਵਿਛਾਇਆ ਕਿ ਹੈਲਥ ਦਾ ਵੀ ਆਪਣੇ ਤੀਸਰਾ ਐਗਰੀਕਲਚਰ ਸੀ। ਇਹ ਬਣਾ ਹੀ ਨਹੀਂ ਸਕਦੇ ਕਾਨੂੰਨ ਐਗਰੀਕਲਚਰ ਦਾ, ਔਰ ਈਵਨ ਟ੍ਰੇਡ ਵਿਦਨ ਦਾ ਸਟੇਟ ਵੀ ਸੈਂਟਰ ਇਹਨਾਂ ਨੇ ਇੱਕੋ ਝਟਕੇ ਦੇ ਨਾਲ ਆਰਡੀਨੈਂਸ ਜਾਰੀ ਕਰਕੇ ਔਰ ਬਾਅਦ ਚ ਉਹਨਾਂ ਨੂੰ ਐਕਟ ਬਣਾ ਕੇ ਐਗਰੀਕਲਚਰ ਵੀ ਖੋਹ ਲਿਆ। ਔਰ ਈਵਨ ਜਿਹੜਾ ਸਟੇਟ ਦੇ ਵਿਦਨ ਟ੍ਰੇਡ ਕਰਨ ਦੇ ਕਾਨੂੰਨ ਬਣਾਉਣ ਦਾ ਸਟੇਟ ਦਾ ਹਕੂਕ ਹੈ ਉਹ ਵੀ ਖੋਹ ਲਿਆ। ਪਰ ਇੱਥੇ ਇਹ ਜਿਹੜਾ ਬੇਸ਼ਰਮ ਆਦਮੀ ਹੈ ਇਹ ਆਪਣੇ ਇੱਕ ਪਾਸੇ ਪੰਜਾਬ ਦੀ ਬਰਬਾਦੀ ਕਰ ਰਿਹਾ ਹੈ ਔਰ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਜੀ ਦੇਖੋ ਕਿੰਨਾ ਇਹਨਾਂ ਦੀ, ਜੇ ਅੱਜ ਅਸੀਂ ਤਾਜ ਸਾਡੇ ਕੋਲ ਹੈ ਤੇ ਗੁਰੂ ਸਾਹਿਬਾਨ ਔਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੈ। ਔਰ ਇਸੇ ਮਨ ਕੀ ਬਾਤ ਜਿਸ ਕਸ਼ਮੀਰ ਨੂੰ ਲਹੂ ਲੁਹਾਨ ਕੀਤਾ ਹੋਇਆ, ਜਿੱਥੇ ਜਿਹੜੀ ਹੈ ਮਿਲੀਅਨ ਫੌਜ ਰੱਖੀ ਹੋਈ ਹੈ, ਉਹਨਾਂ ਦੀ ਮੁੱਢਲੀ ਇਨਸਾਨੀਅਤ ਨੂੰ ਹੀ ਡਿਕਲਾਈਨ ਕੀਤਾ ਹੋਇਆ, ਉਹਨਾਂ ਨੂੰ ਵੀ ਉਹਨਾਂ ਹੁਣ ਕਿਉਂਕਿ ਇਹ ਉੱਥੋਂ ਕੇਸਰ ਐਕਸਪੋਰਟ ਕਰਦੇ ਨੇ, ਦੁਨੀਆ 'ਚ ਵਰਲਡ ਕਲਾਸ ਕੇਸਰ ਹੈ ਕਸ਼ਮੀਰ ਵਾਦੀ ਦੇ ਵਿੱਚ, ਤੇ ਉੱਥੇ ਉਹ ਕਹਿ ਰਿਹਾ ਕਿ ਵੀ ਇਹ ਕਸ਼ਮੀਰ ਦਾ ਜਿਹੜਾ ਇਹ ਕੇਸਰ ਦੇਖੋ ਖੁਸ਼ਬੂ ਉੱਥੇ ਤੁਸੀਂ ਮਾਰ ਕੇ ਲੋਕਾਂ ਦੀ ਬਦਬੂ ਬਣਾਈ ਹੋਈ ਹੈ, ਹਿਊਮਨ ਫਲੈਸ਼ ਦੇ ਨਾਲ ਜਿਹੜਾ ਉਹ ਸੜ ਰਿਹਾ ਕਸ਼ਮੀਰ ਜਿਸ ਕਿਸਮ ਦੀਆਂ ਨੀਤੀਆਂ ਨੇ। ਔਰ ਉਹਨੇ ਕਿਹਾ ਜੀ ਇਟਸ ਵੈਰੀ ਫ੍ਰੈਗਰੈਂਟ, ਇਟਸ ਕਲਰ ਇਜ਼ ਥਿਕ, ਕਸ਼ਮੀਰੀ ਸੈਫਰਨ ਰਿਪਰੈਜ਼ੈਂਟਸ ਦਾ ਕਲਚਰਲ ਹੈਰੀਟੇਜ of Jammu and Kashmir. Kashmiri saffron is very unique when it comes to its qualities. It is also different from saffron in other countries. Kashmiri saffron has been distinguished by its GI tag. ਇਹ ਆਪਣੀ ਮਨ ਕੀ ਬਾਤ 'ਚ ਜਿੱਥੇ ਲਹੂ ਲੁਹਾਨ ਕੀਤਾ ਹੋਇਆ ਉਹਨਾਂ ਦੇ ਕੇਸਰ ਦੀ ਖੁਸ਼ਬੂ ਦੀ ਗੱਲ ਕਰ ਰਿਹਾ ਹੈ ਤੇ ਜਿਸ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਔਰ ਫਰਦਰ ਜਿਹੜਾ ਇਸੇ ਕੌਮ ਨੂੰ ਬਿਲਕੁਲ ਬੇਜ਼ਮੀਨੇ ਕਰਨ ਦੀ ਲਾਈਨ ਹੈ, ਉੱਥੇ ਗੁਰੂਆਂ ਦੇ ਗੁਣ ਗਾਇਨ। ਇਸ ਤੋਂ ਵੱਡਾ ਫਰੋਡੀਆ ਦਿੱਲੀ ਤਖਤ ਦੇ ਉੱਤੇ ਕਿਹੜਾ ਹੋ ਸਕਦਾ ਹੈ ਜਿਹਦਾ ਕੋਈ ਇਤਬਾਰ ਨਹੀਂ ਹੈ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਹ ਜਿਹੜਾ ਸੌਂਗ ਸਾਡੇ ਲਹਿੰਦੇ ਪੰਜਾਬ ਦੇ ਔਰ ਜਿਹੜੀ ਇਹਨਾਂ ਦੀ ਵੀਡੀਓ ਦੇ ਉੱਤੇ ਪੰਜਾਬ ਇਹਦਾ ਟਾਈਟਲ ਹੈ ਸੌਂਗ ਦਾ, ਪ੍ਰਧਾਨ ਇਹ ਨਾਂ ਹੈ ਜਾਂ ਉਹਨਾਂ ਦਾ ਕਿਵੇਂ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਵੈਸੇ ਪੰਜਾਬੀ ਚ ਪ੍ਰਧਾਨ ਕਹਿੰਦੇ ਨੇ, ਔਰ ਉਹਦੇ ਚ ਸ਼ਹਿਜ਼ਾਦ ਸਿੱਧੂ, AR ਵੱਟੂ, ਮਨਸੂਰ ਅਹਿਮਦ, ਇਜ਼ਾਜ਼ ਘੱਗ ਤੇ ਫਿਰ ਲੋਰੀਏ। ਸੋ ਨਾਈਸ। ਸੋ ਹੁਣ ਆਪਣੇ ਲੋਰੀਏ ਭਰਾਵਾਂ ਦਾ ਗੀਤ ਸੁਣ ਲੈਣਾ ਜੀ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਜਿਹੜਾ ਪਹਿਲਾ ਸੈਗਮੈਂਟ ਹੈ ਵਿਦ Song ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਡੋਨੇਸ਼ਨ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ ਹੀ ਹੋ ਰਹੀ ਹੈ। ਔਰ TV84 ਗੁਰੂ ਨਾਨਕ ਸਾਹਿਬ ਦੇ ਜੋ ਸਾਂਝੀ ਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਸੋ TV84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਔਰ TV84 ਨੂੰ ਚਲਾਉਣ ਵਾਲੀ ਜੋ ਮਦਰ ਆਰਗੇਨਾਈਜੇਸ਼ਨ ਹੈ ਉਹ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਤੁਹਾਡੇ ਦੁਆਰਾ ਦਿੱਤੀ ਗਈ ਇੱਕ ਜਿਹੜੀ ਪੈਨੀ ਹੈ ਪਾਈ ਹੈ ਉਹ ਜਿਹੜੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ
ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0130 South Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਤ ਤੋਂ ਬਾਅਦ।